ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਨਿੱਕੀ ਜਿਹੀ ਸਤਿ ਸ੍ਰੀ ਅਕਾਲ, ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ 'ਚ ਆਪ ਸਭ ਦਾ ਸਵਾਗਤ ਹੈ। ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਨਵੰਬਰ ਦੀ 16 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਜਿਹੜਾ ਜੀ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408 272 2500 4082 722 ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਰੀਨਿਊਅਲਸ ਐਪਲੀਕੇਸ਼ਨ ਦਾ ਸਮਾਂ ਚੱਲ ਰਿਹਾ ਹੈ। ਉਸ ਦੇ ਨਾਲ ਤੁਸੀਂ ਇਹਨਾਂ ਦੇ ਕੋਲੋਂ ਮੈਡੀਕੇਅਰ ਦੇ ਹਰ ਤਰ੍ਹਾਂ ਦੇ ਪਲਾਨਸ ਦੇ ਬਾਰੇ ਵੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ, ਉਹਦਾ ਕੰਮ ਵੀ ਕਰਵਾ ਸਕਦੇ ਹੋ। ਕਾਲ 408 272 2500। ਨਾਲ ਹੀ ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415 909 0503। ਮਨਜੀਤ ਸਿੰਘ, ਨਰਿੰਦਰ ਕੌਰ ਖੁਲਾਰ, ਅਵਤਾਰ ਸਿੰਘ, ਮੰਜ਼ਿਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ, ਸਨੀ ਪੁਰੇਵਾਲ, ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ, ਫਰੈਜ਼ਨੋ, ਲਖਵੀਰ ਸਿੰਘ ਸਮਰਾ, ਟੈਕਸਸ, ਜਰਨੈਲ ਸਿੰਘ ਜੌਹਲ, ਹਰਨੇਕ ਸਿੰਘ ਪਾਬਲਾ, ਰੈਂਟਨ, ਵਾਸ਼ਿੰਗਟਨ, ਓਂਕਾਰ ਸਿੰਘ ਫਰੈਜ਼ਨੋ, ਸਰਬਜੀਤ ਸਿੰਘ, ਰੰਡਨ ਗੈਸ ਐਂਡ ਫੂਡ, ਐਲਕੋ ਨਵਾਡਾ, ਕਰਮਵੀਰ ਸਿੰਘ ਟਰਲੌਕ, ਹਰਜੀਤ ਸਿੰਘ ਲੈਥਰੋਪ, ਐਂਟੀਲੋਪ ਟਰੱਕ ਸਟਾਪ, ਬਰਨਜ਼, ਵਾਇਓਮਿੰਗ, ਗੁਰਪਾਲ ਸਿੰਘ ਗਿੱਲ, ਸੈਕਰਾਮੈਂਟੋ, ਸੇਵਕ ਸਿੰਘ ਹੌਲਿਸਟਰ, ਬਿੰਦਰ ਧਾਲੀਵਾਲ, ਮੇਜਰ ਸਿੰਘ ਸਿੱਧੂ, ਗੁਰਮੇਲ ਸਿੰਘ ਲੱਦੜ, ਬੇਕਰਸਫੀਲਡ, ਧਰਮ ਸਿੰਘ, ਕੁਲਦੀਪ ਸਿੰਘ ਸੰਘਾ ਤੇ ਗੁਰਮੇਲ ਸਿੰਘ ਲੱਦੜ, ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਕੱਲ ਸਾਬਕਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੇ ਆਪਣੀ ਜਿਹੜੀ ਕੈਂਡੀਡੇਟਸੀ ਆ ਉਹ ਪ੍ਰੈਜ਼ੀਡੈਂਟ ਦੇ ਲਈ ਆਉਣ ਵਾਲੇ ਜਿਹੜੀ 2024 ਚ ਇਲੈਕਸ਼ਨ ਹੋਣੀ ਆ ਉਹ ਅਨਾਉਂਸ ਕਰ ਦਿੱਤੀ ਹੈਗੀ ਆ। ਉਹਦੇ ਵਿੱਚ ਉਹਨਾਂ ਨੇ ਜੋ ਉਹਨਾਂ ਦਾ ਪਾਮ ਬੀਚ ਕਾਉਂਟੀ ਦੇ ਵਿੱਚ ਘਰ ਹੈਗਾ ਮਾਰੇ ਲਾਗੋ, ਉੱਥੇ ਉਹਨਾਂ ਨੇ ਇਹ ਅਨਾਉਂਸ ਕੀਤਾ ਹੈਗਾ। ਉਹਨਾਂ ਦੇ ਨਾਲ ਉਹਨਾਂ ਦੀ ਵਾਈਫ ਮਿਲਾਨੀਆ ਟਰੰਪ ਵੀ ਉਸ ਟਾਈਮ ਉੱਥੇ ਹਾਜ਼ਰ ਸੀ ਤੇ ਉਹਨਾਂ ਨੇ ਕਿਹਾ ਵੀ ਅਮਰੀਕਾ ਨੂੰ ਗ੍ਰੇਟ ਤੇ ਗਲੋਰੀਅਸ ਬਣਾਉਣ ਦੇ ਲਈ ਮੈਂ ਆਪਣੀ ਜੋ ਕੈਂਡੀਡੇਸੀ ਆ ਪ੍ਰੈਜ਼ੀਡੈਂਟ ਦੇ ਲਈ ਉਹ ਅਨਾਉਂਸ ਕਰ ਰਿਹਾ ਹੈਗਾ ਆ। ਤੇ ਸਲੋਗਨ ਸੇਮ ਹੀ ਰੱਖਿਆ ਗਿਆ ਆ, ਮੇਕ ਅਮਰੀਕਾ ਗ੍ਰੇਟ ਅਗੇਨ। ਤੇ ਇਹਦੇ ਸੰਬੰਧ ਦੇ ਵਿੱਚ ਕਾਫੀ ਉਹਨਾਂ ਦੇ ਦੋਸਤ ਮਿੱਤਰ, ਹੋਰ ਫੈਮਿਲੀ ਦੇ ਜੋ ਮੈਂਬਰਸ ਆ ਉਹ ਉੱਥੇ ਹਾਜ਼ਰ ਸੀਗੇ। ਪਰ ਉਹਨਾਂ ਦੀ ਡਾਟਰ ਜੋ ਇਵਾਂਕਾ ਟਰੰਪ ਆ, ਜਿਸ ਨੇ 2015 ਦੇ ਵਿੱਚ ਇੰਟਰੋਡਿਊਸ ਕੀਤਾ ਸੀ ਪ੍ਰੈਜ਼ੀਡੈਂਟ ਟਰੰਪ ਨੂੰ ਕੈਂਡੀਡੇਟ ਦੇ ਲਈ, ਉਹ ਉੱਥੇ ਹਾਜ਼ਰ ਨਹੀਂ ਸੀ। ਉਹ ਕਹਿੰਦੇ ਵੀ ਮੈਂ ਇਸ ਵਾਰ ਪੋਲਿਟਿਕਸ ਨਹੀਂ ਆਣਾ ਕਿਉਂਕਿ ਮੇਰੀ ਪ੍ਰਾਇੋਰਟੀ ਇਸ ਵਾਰ ਮੇਰੇ ਜਿਹੜੇ ਯੰਗ ਬੱਚੇ ਆ ਉਹ ਹੈਗੇ ਆ। ਡੋਨਲਡ ਟਰੰਪ ਜੂਨੀਅਰ ਉਹ ਵੀ ਉੱਥੇ ਹਾਜ਼ਰ ਨਹੀਂ ਹੋ ਸਕੇ, ਕਿਤੇ ਹੰਟਿੰਗ ਕਰਨ ਕਹਿੰਦੇ ਗਏ ਹੋ ਸੀ ਤੇ ਉਹਨਾਂ ਬੈਡ ਵੈਦਰ ਕਰਕੇ ਉਹ ਫਲਾਈ ਨਹੀਂ ਕਰ ਸਕੇ। ਪ੍ਰੈਜ਼ੀਡੈਂਟ ਡੋਨਲਡ ਟਰੰਪ 2017 ਤੋਂ ਲੈ ਕੇ 2021 ਤੱਕ ਪ੍ਰੈਜ਼ੀਡੈਂਟ ਰਹੇ ਆ USA ਦੇ। ਜਦੋਂ ਪਹਿਲੀ ਵਾਰੀ ਇਲੈਕਸ਼ਨ ਲੜੀ ਇਹਨਾਂ ਨੇ US ਸੈਕਟਰੀ ਆਫ ਸਟੇਟ ਹਿਲਰੀ ਕਲਿੰਟਨ ਨੂੰ 2016 ਦੀਆਂ ਜੋ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨਸ ਆ ਉਹਨਾਂ ਦੇ ਵਿੱਚ ਹਰਾਇਆ ਸੀਗਾ। ਤੇ ਹੁਣ ਦੇਖਦੇ ਹਾਂ ਵੀ ਹੋਰ ਕਿੰਨੇ ਕੁ ਕੈਂਡੀਡੇਟ ਜੋ ਆ ਉਹ ਇਸ ਟਾਈਮ ਆਉਂਦੇ ਹੈਗੇ ਆ ਰਿਪਬਲਿਕਨ ਸਾਈਡ ਵੱਲੋਂ। ਇੱਕ ਫਲੋਰੀਡਾ ਦੇ ਗਵਰਨਰ ਡਿਸੈਂਟਿਸਟ, ਉਹਨਾਂ ਦੇ ਵੀ ਕਾਫੀ ਚਾਂਸ ਬਣਦੇ ਜਾਂਦੇ ਆ ਵੀ ਉਹ ਵੀ ਕੈਂਡੀਡੇਟ ਹੋ ਸਕਦੇ ਹੈਗੇ ਆ। ਤੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਪਤਾ ਲੱਗੂਗਾ। ਪਰ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਸੇਮ ਉਹੀ ਜੋ ਪਹਿਲਾਂ ਕਹਿੰਦੇ ਹੁੰਦੇ ਹੈਗੇ ਆ ਉਹੀ ਸਾਰਾ ਕੁਝ ਉਹਨਾਂ ਨੇ ਕਿਹਾ ਆ ਕਿ ਬਾਰਡਰ ਜਿਹੜਾ ਸੀ ਪੂਰੀ ਤਰ੍ਹਾਂ ਸੀਲ ਕੀਤਾ ਸੀ, ਹੁਣ ਮਿਲੀਅਨਸ ਆਫ ਲੋਕ ਆ ਗਏ ਆ, ਇਨਫਲੇਸ਼ਨ ਇੰਨੀ ਵੱਧ ਗਈ ਆ, ਗੈਸ ਦੀਆਂ ਪ੍ਰਾਈਸਿਸ ਵੱਧ ਗਈਆਂ, ਜੋ ਸਾਰਾ ਕੁਝ ਉਹ ਹਮੇਸ਼ਾ ਕਹਿੰਦੇ ਰਹਿੰਦੇ ਹੈਗੇ। ਜੀ ਬਿਲਕੁਲ। ਇੱਕ ਵਾਰੀ 16 ਦੇ ਵਿੱਚ ਜਿੱਤੇ ਸੀਗੇ ਤੇ 20 ਦੇ ਵਿੱਚ ਜਿਹੜੀ ਉਹ ਹਾਰ ਹੋਈ ਸੀ। ਹੁਣ 24 ਚ ਦੇਖੋ ਕੀ ਹੁੰਦਾ। ਬਹੁਤ ਸਾਰੇ ਜਿਹੜੇ ਸੈਨੇਟਰਸ, ਖਾਸ ਕਰਕੇ ਲਿੰਡਸੀ ਗ੍ਰਾਹਮ, ਕਹਿੰਦੇ ਵੀ ਹੋਰ ਕਈਆਂ ਨੇ ਕੋਸ਼ਿਸ਼ ਕੀਤੀ ਸੀ ਟਰੰਪ ਹੋਣਾ ਨੂੰ ਇਸ ਨੂੰ ਡਿਲੇ ਕਰਨ ਦੇ ਲਈ, ਕਿਉਂਕਿ ਅਜੇ ਸੈਨੇਟ ਦੀ ਰੇਸ ਵੀ ਪੂਰੀ ਤਰ੍ਹਾਂ ਜਿਹੜੀ ਉਹ ਡਿਸਾਈਡ ਨਹੀਂ ਸੀ ਹੋਈ।
ਬਹੁਤ ਸਾਰੇ ਜਿਹੜੇ ਰਿਪਬਲਿਕਨ ਪਾਰਟੀ ਦੇ ਵਿੱਚੋਂ ਉਹ ਟਰੰਪ ਦੇ ਨਾਲੋਂ ਕਈਆਂ ਨੇ ਨਾਤਾ ਤੋੜਿਆ। ਇਸ ਵਾਰ ਕਾਫੀ ਟਰੰਪ ਹੁਣਾਂ ਦੇ ਜਿਹੜੇ ਕੈਂਡੀਡੇਟ ਆ ਵੱਡੇ ਜਿਹੜੀਆਂ ਰੇਸਾਂ ਸੀਗੀਆਂ, ਬਿਗ ਰੇਸਿਸ ਆ, ਉਹਦੇ ਵਿੱਚ ਉਹਨਾਂ ਦੀ ਹਾਰ ਵੀ ਜਿਹੜੀ ਉਹ ਹੋਈ ਹੈਗੀ ਆ। ਸੋ ਅੱਗੇ ਕਿੱਦਾਂ ਦਾ ਮਾਹੌਲ ਰਹਿਣ ਵਾਲਾ ਹੈ, ਇਹ ਦੇਖਣ ਵਾਲੀ ਗੱਲ ਹੈ, ਕਿਉਂਕਿ ਅਜੇ ਪੂਰੇ 2 ਸਾਲ ਦਾ ਵਕਤ ਆ ਇਸ ਇਲੈਕਸ਼ਨ ਨੂੰ ਜਿਹੜਾ ਉਹ ਪਿਆ ਆ। ਪਰ ਉਹਨਾਂ ਨੇ ਮਾਰੋ-ਲਾਗੋ ਦੇ ਵਿੱਚ ਕੀਤਾ ਆ, ਰੈਲੀ ਨਹੀਂ ਕੀਤੀ। ਕਾਫੀ ਕਈ 100 ਜਿਹੜੇ ਉਹਨਾਂ ਦੇ ਜਿਹੜੇ ਪੁਰਾਣੇ ਨਾਲ ਕੰਮ ਕਰਨ ਵਾਲੇ ਤੇ ਉਹਨਾਂ ਦੇ ਦੋਸਤ ਮਿੱਤਰ ਤੇ ਜਿਹੜੇ ਉੱਥੇ ਮਾਰੋ-ਲਾਗੋ ਦੇ ਵਿੱਚ ਪੇ ਕਰਦੇ ਆ, ਉਹਨਾਂ ਨੂੰ ਜਿਹੜਾ ਇਹ ਚੀਜ਼ ਦੇਖਣ ਦਾ ਕਰੀਬੀਓਂ ਜਿਹੜਾ ਉਹ ਦੇਖਣ ਦਾ ਮੌਕਾ ਜਿਹੜਾ ਉਹ ਮਿਲਿਆ। ਤੇ ਹੁਣ ਅੱਗੇ ਕੀ ਸਥਿਤੀ ਇਸ ਚੀਜ਼ ਨੂੰ ਲੈ ਕੇ ਬਣਦੀ ਆ, ਕਿੱਦਾਂ ਦਾ ਮਾਹੌਲ ਜਿਹੜਾ ਹੋਊਗਾ, ਇਹ ਦੇਖਣ ਵਾਲੀ ਗੱਲ ਆ। ਹੁਣ ਇਹ ਆ ਵੀ ਪਰ ਵਾਈਟ ਹਾਊਸ, ਬਾਈਡਨ ਜਾਂ ਜਿਹੜਾ ਵੀ ਕੋਈ ਉਧਰੋਂ ਦੂਜੇ ਪਾਸੋਂ ਕੈਂਡੀਡੇਟ ਹੋਊਗਾ, ਉਹ ਹੁਣ 2 ਸਾਲ ਜਿਹੜੇ ਆ ਚਰਚਾ ਜਿਹੜੀ ਇਹੀ ਕਰਦੇ ਰਹਿਣਗੇ ਵੀ ਦੂਜੇ ਪਾਸੇ ਦੇਖੋ ਆਹ ਕੈਂਡੀਡੇਟ ਆ ਜਿਹਨੇ 6 ਜਨਵਰੀ ਵਾਲਾ ਰਾਈਟਸ ਜਿਹੜੀ ਕਰਵਾਉਣ ਤੱਕ ਦੀ ਨੌਬਤ ਜਿਹੜੀ ਉਹ ਆ ਗਈ ਆ। ਮਾਈਕ ਪੈਂਸ ਵੀ ਜਿਹੜੇ ਆ ਰਿਪਬਲਿਕਨ ਪਾਰਟੀ ਵੱਲੋਂ ਆਪਣੀ ਨੋਮੀਨੇਸ਼ਨ ਉਹ ਕਰ ਸਕਦੇ ਆ। ਟਰੰਪ ਹੁਣਾਂ ਨੇ ਆਲਰੇਡੀ ਜਿਹੜੀ ਉਹ ਭਰ ਦਿੱਤੀ ਹੈਗੀ ਆ। ਬੜੇ ਲੋਕ ਇਸ ਨੂੰ ਬਿਜ਼ਨਸਮੈਨ ਕਹਿ ਕੇ ਜਿਹੜਾ ਅੱਗੇ ਇਸ ਨੂੰ ਪ੍ਰਚਾਰ ਕਰਦੇ ਰਹੇ, ਪਰ ਇਵੈਂਚੁਅਲੀ ਦੇਖਿਆ ਵੀ ਸਥਿਤੀ ਜਿਹੜੀ ਉਹ ਕਿੱਦਾਂ ਦੀ ਜਿਹੜੀ ਉਹ ਰਹੀ ਆ। ਤੇ ਹੁਣ ਰੌਨ ਡਿਸੈਂਟਿਸ ਦੀ ਜਿਹੜੀ ਜਿੱਤ ਹੋਈ, ਉਸ ਦੇ ਵਿੱਚ ਵੀ ਇਹਨਾਂ ਨੇ ਆਪਣਾ ਮੋਢਾ ਆਪ ਕਿਹਾ ਵੀ ਮੈਂ ਹੀ ਜਿਹੜਾ ਇਸ ਤੇ ਸਾਰਾ ਕੁਝ ਠੀਕ ਕੀਤਾ। ਤੇ ਇਹ ਹੁਣ ਦੇਖੋ ਅੱਗੇ ਕੀ ਹੁੰਦਾ। ਆਲਰੇਡੀ ਉਹਦੀ ਕੁੜੀਆਂ, ਉਹਦੀ ਨੂੰਹ ਤੇ ਉਹਦੇ ਜਿਹੜੇ ਪਰਿਵਾਰ ਵਾਲੇ ਟਰੰਪ ਹੋਣਾ ਦੇ, ਉਹ ਦੂਜਿਆਂ ਨੂੰ ਇੱਕ ਹਿਸਾਬ ਦੇ ਨਾਲ ਅੱਖਾਂ ਦਿਖਾਉਣੀਆਂ ਸ਼ੁਰੂ ਕਰ ਰਹੇ ਆ ਵੀ ਕੋਈ ਹੋਰ ਸੋਚ ਕੇ ਵੀ ਜਾਂ ਇਸ ਪਾਸੇ ਵਾਲੇ ਕੈਂਡੀਡੇਸੀ ਵਾਲੇ ਪਾਸੇ ਨੂੰ ਜਿਹੜਾ ਉਹ ਨਾ ਆਵੇ। ਚਾਹੁੰਦੇ ਤੇ ਇਹੀ ਆ ਵੀ ਆਰਾਮ ਦੇ ਨਾਲ ਇਕੱਲਿਆਂ ਹੀ ਜਿਹੜੇ ਆ ਉਹ ਇਹ ਕੈਂਡੀਡੇਸੀ ਦੇ ਉੱਤੇ ਜਿਹੜੇ ਆ ਉਹ ਹੋਣ, ਪਰ ਲੱਗਦਾ ਵੀ ਵੀ ਕੋਈ ਜਿਹੜਾ ਇਸ ਦੇ ਵਿੱਚ ਇਹਨਾਂ ਨੂੰ ਟੱਕਰ ਜਿਹੜੀ ਉਹ ਦਊਗਾ, ਪਰ ਉਹ ਕਿੰਨੀ ਕੁ ਕਾਮਯਾਬ ਟੱਕਰ ਹੋਊਗੀ ਇਹ ਦੇਖਣ ਵਾਲੀ ਗੱਲ ਰਹੂਗੀ। ਹੁਣ ਲੋਕਾਂ ਦੀਆਂ ਨਜ਼ਰਾਂ ਜਿਹੜੀਆਂ ਇਹ 2024 ਦੀਆਂ ਇਲੈਕਸ਼ਨਸ ਦੇ ਉੱਤੇ ਆਲਰੇਡੀ ਸ਼ੁਰੂ ਹੋ ਗਈਆਂ ਅਤੇ ਅਜੇ 2022 ਦੇ ਜਿਹੜੇ ਨਤੀਜੇ ਆ ਸਾਰੇ ਆਉਣੇ ਅਜੇ ਬਾਕੀ ਆ। ਸੈਨੇਟ ਦੀ ਇੱਕ ਰੇਸ ਰਨ ਆਫ ਹੋਈ ਆ, ਉਹ 6 ਦਸੰਬਰ ਨੂੰ ਜਿਹੜੀ ਉਹ ਡਿਸਾਈਡ ਹੋਵੇਗੀ। ਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰਾਂ ਉਸ ਦੇ ਉੱਤੇ ਨਜ਼ਰ ਮਾਰਦੇ ਜਾਈਏ। ਰੂਸ ਯੂਕਰੇਨ ਦੇ ਯੁੱਧ ਨੂੰ ਜਿਹੜਾ ਉਹ ਲੈ ਕੇ ਕੱਲ ਜਿੱਦਾਂ ਆਪਾਂ ਖਬਰ ਕਰ ਰਹੇ ਸੀ ਵੀ ਰੂਸ ਦੀ ਬਣੀ ਹੋਈ ਜਿਹੜੀ ਮਿਜ਼ਾਈਲ ਆ ਪੋਲੈਂਡ ਦੇ ਇੱਕ ਪੇਂਡੂ ਇਲਾਕੇ ਦੇ ਵਿੱਚ ਡਿੱਗੀ, ਜਿੱਥੇ 2 ਜਾਣਿਆਂ ਦੀ ਮੌਤ ਹੋਈ। ਉਸ ਤੋਂ ਬਾਅਦ ਦੇ ਵਿੱਚ ਐਮਰਜੈਂਸੀ ਮੀਟਿੰਗਸ ਜਿਹੜੀਆਂ ਹੋਈਆਂ, ਬਾਈਡਨ ਹੁਣਾਂ ਨੇ ਵੀ ਕੀਤੀ, ਉੱਥੇ ਨਾਟੋ ਵਾਲਿਆਂ ਨੇ ਵੀ ਜਿਹੜੀ ਉਹ ਕੀਤੀ। ਇਸ ਦੇ ਵਿੱਚ ਨਾਟੋ ਤੇ ਪੋਲੈਂਡ ਜਿਹੜਾ ਉਹ ਕਹਿ ਰਿਹਾ ਆ ਵੀ ਇਹ ਅਨਇੰਟੈਂਸ਼ਨਲ ਬਲਾਸਟ, ਜਿਹੜਾ ਡੈਡਲੀ ਬਲਾਸਟ ਆ, ਅਨਇੰਟੈਂਸ਼ਨਲ ਹੋਇਆ ਜਿਹੜਾ ਉਹ ਜਾਪਦਾ ਹੈਗਾ ਆ। ਇਸ ਟਾਈਮ ਸਾਰੀ ਦੁਨੀਆ ਦੀ ਅੱਖ ਇਸ ਪੋਲੈਂਡ ਦੇ ਛੋਟੇ ਜਿਹੇ ਪਿੰਡ ਦੇ ਉੱਤੇ ਆਣ ਪਈ ਆ, ਜਿੱਥੇ 2 ਬਜ਼ੁਰਗਾਂ ਦੀ ਕਹਿੰਦੇ ਆ ਉਹ ਮੌਤ ਹੋਈ ਸੀ ਇਸ ਧਮਾਕੇ ਦੇ ਜਿਹੜਾ ਉਹ ਚੱਲਦਿਆਂ। ਉਧਰ G20 ਸਮਿਟ ਜਿਹੜੀ ਉਹ ਖਤਮ ਹੋਈ ਹੈਗੀ ਆ। ਤੇ ਪੋਲੈਂਡ ਦੇ ਪ੍ਰੈਜ਼ੀਡੈਂਟ ਤੇ ਨਾਟੋ ਵਾਲੇ ਉਹਨਾਂ ਨੇ ਕਿਹਾ ਵੀ ਯੂਕਰੇਨ ਦੀ ਜਿਹੜਾ ਡਿਫੈਂਸ ਆ ਉਹਦੇ ਦੇ ਚੱਲਦਿਆਂ ਇਹ ਜਿਹੜਾ ਰਸ਼ੀਅਨ ਬਰਾਜ ਜਿਹੜਾ ਉਹਨਾਂ ਨੇ ਕੀਤਾ, ਉਹਨਾਂ ਨੇ ਲਗਾਤਾਰ ਮਿਜ਼ਾਈਲਾਂ ਛੱਡੀਆਂ ਆ, ਉਹਦੇ ਕਰਕੇ ਹੀ ਇੱਥੇ ਇਹ ਡੈਡਲੀ ਬਲਾਸਟ ਜਿਹੜਾ ਆ ਉਹ ਹੋਇਆ ਆ। ਜਿਹੜਾ ਉੱਥੇ ਦੇ ਪ੍ਰੈਜ਼ੀਡੈਂਟ ਆ ਆਂਦਰੇਜ਼ ਡੂਡਾ, ਉਹਨਾਂ ਨੇ ਕਿਹਾ ਵੀ ਅਜੇ ਤੱਕ ਸਾਨੂੰ ਕੋਈ ਇੱਦਾਂ ਦਾ ਸੁਰਾਗ ਜਿਹੜਾ ਉਹ ਨਹੀਂ ਮਿਲਿਆ ਵੀ ਇਹ ਰੌਕਟ ਜਿਹੜਾ ਆ ਉਹ ਰਸ਼ੀਅਨ ਫੋਰਸਿਸ ਦੇ ਦੁਆਰਾ ਜਿਹੜਾ ਉਹ ਲਾਂਚ ਕੀਤਾ ਹੋਵੇ। ਪਹਿਲਾਂ ਇਹੀ ਰਿਪੋਰਟ ਆਈਆਂ ਸੀਗੀਆਂ ਵੀ ਇਹ ਜਿਹੜੀ ਮਿਜ਼ਾਈਲ ਆ, ਜਿਹੜਾ ਰੌਕਟ ਆ ਜਾਂ ਮਿਜ਼ਾਈਲ ਜਿਹੜੀ ਉੱਥੇ ਲੈਂਡ ਹੋਈ ਆ ਪੋਲੈਂਡ ਦੇ ਉਸ ਸ਼ਹਿਰ ਦੇ ਵਿੱਚ, ਉਹ ਰਸ਼ੀਅਨ ਮੇਡ ਦੱਸੀ ਜਿਹੜੀ ਉਹ ਜਾਂਦੀ ਸੀਗੀ। ਯੂਕਰੇਨੀਅਨ 에ਅਰ ਡਿਫੈਂਸ ਮਿਜ਼ਾਈਲ ਕਹਿੰਦੇ ਵੀ ਮੋਸਟ ਲਾਈਕਲੀ ਉਹਦੇ ਨਾਲ ਹੁਣ ਜਿਹੜੀ ਹੋਰ ਇਸ ਤੋਂ ਮੁੱਢਲੀ ਜਾਂਚ ਤੋਂ ਬਾਅਦ ਦੇ ਵਿੱਚ, ਥੋੜੀ ਜਿਹੀ ਹੋਰ ਜਾਂਚ ਤੋਂ ਬਾਅਦ ਇਹ ਦੱਸਿਆ ਜਾ ਰਿਹਾ ਹੈ ਪੋਲੈਂਡ ਦੇ ਹੀ ਰਾਸ਼ਟਰਪਤੀ ਦੇ ਦੁਆਰਾ ਤੇ ਨਾਟੋ ਦੇ ਸੈਕਟਰੀ ਜਨਰਲ ਉਸ ਤੋਂ ਬਾਅਦ ਲੈ ਕੇ ਵੀ ਯੂਕਰੇਨ 에ਅਰ ਡਿਫੈਂਸ ਮਿਜ਼ਾਈਲ ਆ ਉਹਦੇ ਕਰਕੇ ਇਹ ਡੈਡਲੀ ਐਕਸਪਲੋਜਨ ਹੋਇਆ ਹੋ ਸਕਦਾ ਆ। ਕੱਲ ਯੂਕਰੇਨ ਦਾ ਰਾਸ਼ਟਰਪਤੀ ਉਸਨੇ ਇਹ ਦਾਅਵਾ ਵੀ ਵਿੱਚ ਕੀਤਾ ਸੀਗਾ ਵੀ ਸਾਨੂੰ ਵੀ ਲੱਗਦਾ ਹੈ ਵੀ ਰੂਸ ਵਾਲਿਆਂ ਨੇ ਹੀ ਇਹ ਜਿਹੜੀ ਮਿਜ਼ਾਈਲ ਆ ਉਹ ਛੱਡੀ ਜਿਹੜੀ ਉਹ ਹੋ ਸਕਦੀ ਆ। ਉਹਨਾਂ ਨੇ ਪਹਿਲੋਂ ਇਹੀ ਜਿਹੜਾ ਆਖਿਆ ਸੀਗਾ ਵੀ ਜਿਹੜੀਆਂ 100 ਮਿਜ਼ਾਈਲ ਜਿਹੜੀਆਂ ਉੱਧਰੋਂ ਆਈਆਂ ਸੀਗੀਆਂ ਉਹਨਾਂ ਦੇ ਵਿੱਚੋਂ ਕੋਈ ਇੱਧਰ
ਲੱਗੀ ਹੋ ਸਕਦੀ ਆ। ਸੋ ਕਹਿੰਦੇ ਵੀ ਡਾਇਰੈਕਟ ਅਟੈਕ ਪੋਲੈਂਡ ਦੇ ਉੱਤੇ ਰੂਸ ਦੇ ਦੁਆਰਾ ਜਿਹੜਾ ਇਸ ਦੇ ਵਿੱਚ ਨਹੀਂ ਕੀਤਾ ਗਿਆ। ਹਾਲ ਦੀ ਘੜੀ ਕੋਈ ਵੀ ਇੱਦਾਂ ਦਾ ਸੁਰਾਗ ਜਿਹੜਾ ਉਹ ਨਹੀਂ ਮਿਲਦਾ ਹੈਗਾ ਆ। ਵੈਸਟਰਨ ਅਧਿਕਾਰੀਆਂ ਨੇ ਇੱਧਰੋਂ ਦੇ ਮੁਲਕਾਂ ਨੇ, ਯੂਰਪ ਦੇ ਮੁਲਕਾਂ ਨੇ ਰੂਸ ਨੂੰ ਹੀ ਜਿਹੜਾ ਆ ਇਸ ਦੇ ਵਿੱਚ ਬਲੇਮ ਜਿਹੜਾ ਉਹ ਦਿੱਤਾ ਸੀਗਾ, ਖਾਸ ਕਰਕੇ ਜਿਹੜਾ ਯੂਕਰੇਨ ਦੇ ਉੱਤੇ ਉਹਨਾਂ ਨੇ ਇਸ ਟਾਈਮ ਅਗਰੈਸ਼ਨ ਹਮਲਾ ਜਿਹੜਾ ਉਹ ਫਰਵਰੀ ਦਾ ਕੀਤਾ ਹੋਇਆ ਆ। ਅਗਲੀ ਖਬਰ ਵੱਲ ਚੱਲੀਏ। ਲਾਸ ਐਂਜਲਸ ਤੋਂ ਬੜੀ ਮਾੜੀ ਖਬਰ ਆ ਰਹੀ ਆ। 22 ਦੇ ਕਰੀਬ ਲਾਸ ਐਂਜਲਸ ਸ਼ੈਰਿਫ ਡਿਪਾਰਟਮੈਂਟ ਦੇ ਰਿਕਰੂਟਸ, ਜੋ ਨਵੇਂ ਸ਼ੈਰਿਫ ਜਿਨ੍ਹਾਂ ਨੇ ਭਰਤੀ ਹੋਣਾ ਸੀ, ਉਹ ਫੱਟੜ ਹੋ ਗਿਆ ਕਿਉਂਕਿ ਇੱਕ ਡਰਾਈਵਰ ਕਾਰ ਦਾ ਰੋਂਗ ਵੇ ਦੇ ਵਿੱਚ ਚਲਾ ਗਿਆ ਤੇ ਜਦੋਂ ਇਹ ਐਕਸਰਸਾਈਜ਼ ਕਰ ਰਹੇ ਸੀ, ਦੌੜ ਰਹੇ ਸੀ, ਤੇ ਇਹਨਾਂ ਦੇ ਉੱਤੇ ਉਸਨੇ ਕਾਰ ਚੜਾ ਦਿੱਤੀ ਹੈਗੀ ਆ। 5 ਰਿਕਰੂਟ ਜੋ ਆ ਬੜੇ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਆ। ਇਹ ਸਾਰਾ ਕੁਝ ਲਾਸ ਐਂਜਲਸ ਦਾ ਜੋ ਵਿਟੀਅਰ ਏਰੀਆ ਆ ਉੱਥੇ ਵਾਪਰਿਆ ਹੈਗਾ। ਸਾਊਥ ਵਿਟੀਅਰ ਏਰੀਆ ਜੋ ਮਿਲਸ ਐਵਨਿਊ ਤੇ ਟਰੰਬਲ ਸਟਰੀਟ, ਉੱਥੇ ਵਾਪਰਿਆ 6:29 ਤੇ ਅੱਜ ਸਵੇਰੇ। ਲਾਸ ਐਂਜਲਸ ਕਾਉਂਟੀ ਦੀ ਫਾਇਰ ਡਿਪਾਰਟਮੈਂਟ ਵੱਲੋਂ ਇਹ ਦੱਸਿਆ ਗਿਆ ਟ੍ਰੇਨਿੰਗ ਐਕਸਰਸਾਈਜ਼ ਦੇ ਉੱਤੇ ਜਦੋਂ ਇਹ ਰਿਕਰੂਟਸ ਰਨ ਕਰ ਰਹੇ ਸੀ ਤਾਂ ਇੱਕ 22 ਸਾਲਾਂ ਦਾ ਡਰਾਈਵਰ ਜੋ ਰੋਂਗ ਵੇ ਦੇ ਵਿੱਚ ਆਇਆ ਤੇ ਉਸਨੇ ਪੂਰੇ ਗਰੁੱਪ ਦੇ ਉੱਤੇ ਜਿਹੜੀ ਆ ਕਾਰ ਚਾੜ ਦਿੱਤੀ ਹੈਗੀ ਆ। ਹਜੇ ਤੱਕ ਜੋ ਇਸ ਕਾਰ ਦਾ ਡਰਾਈਵਰ ਆ ਉਸ ਨੂੰ ਆਇਡੈਂਟੀਫਾਈ ਨਹੀਂ ਕੀਤਾ ਗਿਆ, ਪਰ ਉਸਦੇ ਵੀ ਕਹਿੰਦੇ ਸੱਟਾਂ ਲੱਗੀਆਂ ਹੈਗੀਆਂ। 5 ਰਿਕਰੂਟਸ ਬੜੀ ਬੁਰੀ ਤਰ੍ਹਾਂ ਕ੍ਰਿਟੀਕਲੀ ਕੰਡੀਸ਼ਨ ਦੇ ਵਿੱਚ ਹੈਗੇ ਆ, ਫੱਟੜ ਹੋਏ ਆ। 4 ਜਣਿਆਂ ਨੂੰ ਟ੍ਰੀਟ ਕੀਤਾ ਗਿਆ ਮੋਡਰੇਟ ਇੰਜਰੀਜ਼ ਦੇ ਲਈ ਤੇ ਉਹਨਾਂ ਨੂੰ ਜਿਹੜਾ ਛੱਡ ਦਿੱਤਾ ਗਿਆ। 13 ਜਣਿਆਂ ਦੇ ਮਾਈਨਰ ਇੰਜਰੀਜ਼ ਲੱਗੀਆਂ ਆ ਤੇ ਡਰਾਈਵਰ ਦੇ ਵੀ ਮਾਈਨਰਸ ਜੋ ਇੰਜਰੀਜ਼ ਆ ਲੱਗੀਆਂ ਆ ਤੇ ਉਹਦੀ ਕਾਰ ਫਾਈਨਲੀ ਜਾ ਕੇ ਇੱਕ ਪੋਲ 'ਚ ਵੱਜੀ ਤੇ ਉਹ ਪੋਲ ਵੀ ਜਿਹੜਾ ਕ੍ਰੈਸ਼ ਹੋ ਗਿਆ। 에ਅਰ 7 HD ਜੋ 에ਅਰਪਲੇਨ ਆ, ਜੋ ਇਹਨਾਂ ਦਾ ਹੈਲੀਕਾਪਟਰ ਹੈਗਾ ਆ ਸ਼ੈਰਿਫ ਦਾ, ਉਹਨਾਂ ਨੇ ਥਰੂ ਇਹ ਦੇਖਿਆ ਗਿਆ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਫਾਇਰ ਦੇ ਟਰੱਕਸ, ਐਂਬੂਲੈਂਸਿਸ ਉਸ ਏਰੀਏ ਦੇ ਵਿੱਚ ਪਹੁੰਚ ਗਈਆਂ। ਜਦੋਂ ਉਸ ਏਰੀਏ ਦੇ ਵਿੱਚ ਜਿੱਥੇ ਇਹ ਸਾਰੀ ਘਟਨਾ ਵਾਪਰੀ ਆ ਬਹੁਤ ਵੱਡਾ ਧਮਾਕਾ ਹੋਇਆ ਤੇ ਜੋ ਗੁਆਂਢੀ ਸੀ, ਨੇਬਰ ਸੀਗੇ, ਉਹ ਸਾਰੇ ਬਾਹਰ ਭੱਜੇ ਤੇ ਉਹਨਾਂ ਨੇ ਵੀ ਜੋ ਰਿਕਰੂਟਸ ਆ ਉਹਨਾਂ ਦੀ ਹੈਲਪ ਕੀਤੀ, ਕਿਸੇ ਨੂੰ ਪਾਣੀ ਦੇ ਨਾਲ, ਟਾਵਲ ਦੇ ਨਾਲ। ਕਹਿੰਦੇ ਵੀ ਬਹੁਤ ਜ਼ਿਆਦਾ ਉੱਥੇ ਪੈਨਿਕ ਬਣਿਆ ਹੋਇਆ ਸੀਗਾ। ਬਹੁਤ ਵੱਡੀ ਗਿਣਤੀ 'ਚ ਨੇਬਰਸ ਨੇ ਇਹ ਹੈਲਪ ਕੀਤੀ ਹੈਗੀ ਆ। ਸੋ ਹੁਣ ਇਹ ਨਹੀਂ ਪਤਾ ਲੱਗਿਆ ਵੀ ਉਹ ਜਾਣ ਕੇ ਇਸ ਰੋਂਗ ਵੇ ਜਾ ਰਿਹਾ ਸੀ ਜਾਂ ਬਾਈ ਮਿਸਟੇਕ ਜਾ ਰਿਹਾ ਸੀ, ਪਰ ਸ਼ੈਰਿਫ ਅਕੈਡਮੀ ਨੇ ਦੱਸਿਆ ਵੀ ਇਹ ਬਹੁਤ ਹੀ ਮਾੜੀ ਗੱਲ ਜਿਹੜੀ ਵਾਪਰੀ ਹੈਗੀ ਆ। ਇੰਨੀ ਵੱਡੀ ਗਿਣਤੀ ਦੇ ਵਿੱਚ ਜਦੋਂ ਰਿਕਰੂਟਸ ਰਨ ਕਰ ਰਹੇ ਸੀ ਸਵੇਰੇ ਤੇ ਉਹਨਾਂ ਦੇ ਉੱਤੇ ਜਿਹੜੀ ਕਾਰ ਆ ਉਹ ਚੜ ਗਈ ਹੈ ਜੀ। ਬਹੁਤ ਹੀ ਮੰਦਭਾਗੀ ਦੁਰਘਟਨਾ ਜਿਹੜੀ ਆ ਇਹ ਵਾਪਰੀ ਹੈਗੀ ਆ। ਅਗਲੀ ਜਿਹੜੀ ਹਰਜੀਤ ਸਿੰਘ ਜੀ ਖਬਰ ਕਰਦੇ ਜਾਈਏ, ਯੂਨੀਵਰਸਿਟੀ ਆਫ ਆਈਡਾਹੋ ਦੇ ਵਿੱਚ, ਜਿੱਦਾਂ ਆਪਾਂ ਪਿਛਲੇ 2 ਦਿਨਾਂ ਤੋਂ ਦੱਸ ਰਹੇ ਆ, 4 ਜਿਹੜੇ ਸਟੂਡੈਂਟਸ ਆ ਜਿਨ੍ਹਾਂ ਨੂੰ ਕਤਲ ਕਰ ਦਿੱਤਾ ਗਿਆ। ਇਹ ਇਸ ਟਾਈਮ ਮੁੱਢਲੀ ਜਾਂਚ ਆਇਆ ਆ ਵੀ ਤਿੱਖੀ ਜਿਹੜੀ ਆ ਕੋਈ ਤੇਜ਼ਧਾਰੀ ਹਥਿਆਰ ਦੇ ਨਾਲ ਹਮਲਾ ਕੀਤਾ ਗਿਆ ਸੀ ਉਹਨਾਂ ਦੇ ਉੱਤੇ। ਕਹਿੰਦੇ ਵੀ ਕਿਲਰ ਜਿਸ ਨੇ ਕਥਿਤ ਤੌਰ ਤੇ ਇਹਨਾਂ 4 ਦਾ ਕਤਲ ਕੀਤਾ ਆ, ਉਹ ਅਜੇ ਵੀ ਐਟ ਲਾਰਜ ਆ, ਵੀ ਉਹ ਫੜਿਆ ਨਹੀਂ ਗਿਆ ਹੈਗਾ। ਇਹ ਦੂਜੀ ਯੂਨੀਵਰਸਿਟੀ ਵਾਲੀ ਜਿਹੜੀ ਹਰਜੋਤ ਸਿੰਘ ਜੀ ਘਟਨਾ ਜਿਹੜੀ ਬਣੀ ਆ, ਜਿੱਥੇ ਬੱਚਿਆਂ ਦੀ, ਵਿਦਿਆਰਥੀਆਂ ਦੀ ਉੱਥੇ ਮੌਤ ਹੋਈ ਆ। ਇੱਕ ਯੂਨੀਵਰਸਿਟੀ ਆਫ ਵਰਜੀਨੀਆ ਦੇ ਵਿੱਚ ਉਸ ਬੰਦੇ ਨੇ ਆਪਣੇ ਹੀ ਸਾਥੀ ਜਿਹੜੇ ਪਲੇਅਰਸ ਆ ਫੁੱਟਬਾਲ ਦੇ, ਉਹਨਾਂ ਨੂੰ ਜਿਹੜਾ ਉਹ ਮਾਰ ਦਿੱਤਾ ਸੀਗਾ। ਸੋ ਪੁਲਿਸ ਅਜੇ ਇਹ ਦੱਸਣ 'ਚ ਪੂਰੀ ਤਰ੍ਹਾਂ ਕਾਮਯਾਬ ਨਹੀਂ ਹੋਈ ਵੀ ਇੱਕ ਸੀ ਜਾਂ ਇੱਕ ਤੋਂ ਵੱਧ ਲੋਕ ਸੀ ਜਿਨ੍ਹਾਂ ਨੇ 4 ਯੂਨੀਵਰਸਿਟੀ ਆਫ ਆਈਡਾਹੋ ਦੇ ਸਟੂਡੈਂਟਸ ਨੂੰ ਸਟੈਬ ਕੀਤਾ ਸੀਗਾ, ਤੇਜ਼ ਹਥਿਆਰ ਦੇ ਨਾਲ ਜਿਹੜੇ ਆ ਉਹ ਮਾਰ ਕੇ ਮਾਰ ਦਿੱਤਾ ਆ। ਸੋ ਕਹਿੰਦੇ ਵੀ ਇਸ ਤੋਂ ਬਾਅਦ ਦੇ ਵਿੱਚ ਹੁਣ ਕੈਂਪਸ ਇਸ ਟਾਈਮ ਖਾਲੀ ਜਿਹੜਾ ਆ ਉਹ ਹੋਇਆ ਪਿਆ ਆ। ਵਿਦਿਆਰਥੀ ਜਿਹੜੇ ਉੱਥੇ ਰੁਕ ਨਹੀਂ ਰਹੇ। ਬਾਰ-ਬਾਰ ਪੁਲਿਸ ਜਿਹੜਾ ਭਰੋਸਾ ਦਿਵਾਉਣ ਦੀ ਉਹਨਾਂ ਨੂੰ ਕੋਸ਼ਿਸ਼ ਕਰ ਰਹੀ ਆ ਵੀ ਕਿਸੇ ਨੂੰ ਕੋਈ ਜਿਹੜਾ ਉਹ ਰਿਸਕ ਨਹੀਂ ਹੈਗਾ, ਪਰ ਬਹੁਤ ਸਾਰੇ ਜਿਹੜੇ ਵਿਦਿਆਰਥੀ ਆ ਉਸ ਯੂਨੀਵਰਸਿਟੀ ਨੂੰ ਛੱਡ ਕੇ ਆਪੋ ਆਪਣੇ ਘਰੇ ਵਾਪਸ ਪਰਤ ਰਹੇ ਨੇ। ਮਾਸਕੋ ਆਈਡਾਹੋ ਦੇ ਵਿੱਚ ਇਹ ਜਿਹੜੀ ਯੂਨੀਵਰਸਿਟੀ ਆਫ ਆਈਡਾਹੋ 'ਚ ਇਹ ਮੰਦਭਾਗੀ ਘਟਨਾ ਜਿਹੜੀ ਆ ਇੱਕ ਵਾਪਰੀ ਆ। ਇੱਕ ਕਹਿੰਦੇ ਆ ਵੀ ਖੁਸ਼ਕਿਸਮਤ ਕੁੜੀ ਵੀ ਜਿਹੜੀ ਉਹ ਜਿਹੜੀ ਸੀਗੀ, ਖੁਸ਼ਕਿਸਮਤ ਕੁੜੀ, ਉਹਨੇ ਆਪਣੇ ਆਪ ਨੂੰ ਆਖਿਆ ਸੀਗਾ, ਜਿਹੜੀ ਵਿਚਾਰੀ ਦੀ ਮੌਤ ਹੋਈ ਆ। ਉਹਨੇ ਆਪਣੇ ਇੰਸਟਾਗ੍ਰਾਮ ਦੇ ਉੱਤੇ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਸੀਗਾ ਉਹ ਆਪਣੀ ਮੌਤ ਤੋਂ, ਵੀ ਮੈਂ ਬੜੀ ਇੱਕ ਲੱਕੀ ਗਰਲ ਹੈਗੀ ਆ, ਵੀ ਮੇਰੇ ਨਾਲ ਵਧੀਆ ਜਿਹੜਾ ਆ ਉਹ ਚੀਜ਼ ਵਾਪਰ ਰਹੀ ਆ। ਪਰ ਉਸ ਤੋਂ ਬਾਅਦ ਦੇ ਵਿੱਚ
ਉਹਦੇ ਨਾਲ ਇਹ ਕੁਛ ਵਾਪਰ ਜਾਣਾ ਸੀਗਾ, ਇਹ ਉਸਨੂੰ ਵੀ ਚੇਤਾ ਨਹੀਂ ਸੀਗਾ। ਵਨ ਲੱਕੀ ਗਰਲ ਟੂ ਬੀ ਸਰਾਊਂਡਡ ਬਾਈ ਥੀਸ ਪੀਪਲ, ਵੀ ਆਪਣੇ ਦੋਸਤਾਂ ਮਿੱਤਰਾਂ ਦਾ ਬੇਸਿਕਲੀ ਉਹ ਧੰਨਵਾਦ ਜਿਹੜੀ ਉਹ ਕਰ ਰਹੀ ਸੀਗੀ, ਤੇ ਉਸ ਤੋਂ ਬਾਅਦ ਦੇ ਵਿੱਚ ਇਹ ਭਾਣਾ ਜਿਹੜਾ ਉਹ ਵਾਪਰ ਗਿਆ। ਪੁਲਿਸ ਨੂੰ ਇਸ ਟਾਈਮ ਕੋਈ ਬਹੁਤਾ ਸੁਰਾਖ ਜਿਹੜੇ ਹੱਥ ਨਹੀਂ ਲੱਗੇ ਵੀ ਇਹਦੇ ਪਿੱਛੇ ਕਿਹਦੇ ਜਿਹੜਾ ਕੰਮ ਆ ਉਹ ਹੋ ਸਕਦਾ ਆ, ਤੇ ਇਸ ਟਾਈਮ ਉਸ ਇਨਸਾਨ ਦੀ ਜਿਹੜੀ ਭਾਲ ਜਾਰੀ ਆ ਜਿਸ ਦੇ ਦੁਆਰਾ ਇਹ ਹਮਲਾ ਕੀਤਾ ਗਿਆ ਹੈ। ਇਹ ਵੀ ਅਜੇ ਤੈਅ ਨਹੀਂ ਆ ਵੀ ਇੱਕ ਜਾਂ ਇੱਕ ਤੋਂ ਵੱਧ ਕਿੰਨੇ ਲੋਕ ਸੀਗੇ। 20-21 ਸਾਲ ਦੇ ਚਾਰੇ ਜਾਣੇ ਸੀਗੇ ਜਿਨ੍ਹਾਂ ਦੀਆਂ ਇਹ ਹੱਤਿਆਵਾਂ ਹੋਈਆਂ ਨੇ। ਅਟੋਪਸੀ ਜਿਹੜੀ ਆ ਅੱਜ ਕਹਿੰਦੇ ਆ ਇਹਨਾਂ ਦੇ ਦੇਹਾਂ ਦੀ ਜਿਹੜੀ ਉਹ ਅੱਜ ਕੀਤੀ ਜਾਵੇਗੀ। ਜੀ, ਅਗਲੀ ਖਬਰ ਵੱਲ ਚਲੀਏ ਤੇ USA ਦੀ ਜੋ ਹਾਊਸ ਆ ਕਾਂਗਰਸ ਆ, ਉੱਥੇ ਹਜੇ ਤੱਕ ਵੀ ਡਿਸਾਈਡ ਨਹੀਂ ਹੋਇਆ ਕਿ ਮੈਜੋਰਟੀ ਕਿਹਦੇ ਕੋਲ ਗਈ ਹੈਗੀ ਆ। ਇਸ ਟਾਈਮ ਜਦੋਂ ਤੱਕ ਆਪਾਂ ਤੁਹਾਡੇ ਨਾਲ ਖਬਰਾਂ ਸ਼ੇਅਰ ਕਰ ਰਹੇ ਆ, 218 ਜਾਣਿਆਂ ਦੀ ਮੈਜੋਰਟੀ ਚਾਹੀਦੀ ਆ, ਚਾਹੇ ਉਹ ਰਿਪਬਲਿਕਨ ਕੋਲ ਹੋਵੇ ਜਾਂ ਡੈਮੋਕ੍ਰੇਟ ਕੋਲ ਹੋਵੇ। ਰਾਈਟ ਨਾਓ GOP ਦੇ ਕੋਲ 217 ਸੀਟਾਂ ਆ ਤੇ ਡੈਮੋਕ੍ਰੇਟ ਦੇ ਕੋਲ 209 ਹੈਗੀਆਂ। 9 ਸੀਟਾਂ ਜੋ ਆ ਉਹ ਹਜੇ ਤੱਕ ਡਿਸਾਈਡ ਨਹੀਂ ਹੋ ਸਕੀਆਂ, ਕਿਉਂਕਿ ਉਹਨਾਂ ਦਾ ਜਿਹੜਾ ਡਿਫਰੈਂਸ ਆ ਵੋਟਾਂ ਦਾ ਬੜਾ ਘੱਟ ਹੈਗਾ। ਈਵਨ ਦੋ ਕਹਿੰਦੇ ਲੱਗਦਾ ਹੈਗਾ ਵੀ ਮੈਜੋਰਟੀ ਰਿਪਬਲਿਕਨਸ ਦੇ ਕੋਲ GOP ਕੋਲ ਚਲੇ ਜਾਊਗੀ। ਸੋ ਜਿਹੜੀਆਂ 9 ਸੀਟਾਂ ਉਹਨਾਂ ਦੇ ਵਿੱਚ ਇੱਕ ਅਲਾਸਕਾ ਦੀ ਆ, ਅਲਾਸਕਾ ਦੀ ਕਾਂਗਰੈਸ਼ਨਲ ਡਿਸਟ੍ਰਿਕਟ ਇੱਕ ਨਵਾਂ ਡਿਸਟ੍ਰਿਕਟ ਬਣਿਆ ਸੀ, ਉਹਦੇ 'ਚ ਡੈਮੋਕ੍ਰੇਟ ਰਿਪਰੈਜ਼ੈਂਟੇਟਿਵ ਮੈਰੀ ਪੈਲਟੋਲਾ ਉਹ ਥੋੜੀਆਂ ਵੋਟਾਂ ਦੇ ਨਾਲ ਰਿਪਬਲਿਕਨ ਓਪੋਨੈਂਟ ਜੋ ਰਹਿ ਚੁੱਕੀ ਗਵਰਨਰ ਸਾਰਾ ਪੈਲਨ ਆ ਉਹ ਤੋਂ ਅੱਗੇ ਚੱਲ ਰਹੇ ਹੈਗੇ ਆ। ਇਸੇ ਤਰ੍ਹਾਂ ਮੇਨ ਦੇ ਵਿੱਚ ਜੋ ਆ ਇਨਕੰਬੈਂਟ ਡੈਮੋਕ੍ਰੇਟ ਰਿਪਰੈਜ਼ੈਂਟੇਟਿਵ ਜੈਰਡ ਗੋਲਡਨ, ਉਹਨਾਂ ਦੇ 50% ਵੋਟਾਂ ਨਹੀਂ ਮਿਲੀਆਂ ਹੈਗੀਆਂ। ਸੋ ਉਹ ਹਜੇ ਤੱਕ ਉਹਨਾਂ ਦੀ ਵੀ ਜਿਹੜੀ ਟੈਬੂਲੇਸ਼ਨ ਆ ਉਹ ਚੱਲ ਰਹੀ ਆ। ਕੈਲੀਫੋਰਨੀਆ ਦਾ ਡਿਸਟ੍ਰਿਕਟ ਜਿਹੜਾ 3 ਆ, ਉੱਥੇ ਰਿਪਬਲਿਕਨ ਕੈਬਨ ਕਾਇਲੀ ਜੋ ਆ ਉਹ ਡੈਮੋਕ੍ਰੇਟ ਕਰਮਿਟ ਜੋਨਸ ਤੋਂ ਅੱਗੇ ਚੱਲ ਰਹੇ ਹੈਗੇ ਆ, ਪਰ ਫਾਈਨਲ ਹਜੇ ਬੈਲਟ ਕਾਊਂਟ ਨਹੀਂ ਹੋਇਆ। ਇਸੇ ਤਰ੍ਹਾਂ ਕੈਲੀਫੋਰਨੀਆ ਦਾ 13 ਡਿਸਟ੍ਰਿਕਟ ਜੋ ਆ, ਉੱਥੇ ਰਿਪਬਲਿਕਨ ਜੌਨ ਡੁਆਰਟੇ ਡੈਮੋਕ੍ਰੇਟ ਆਪਣੇ ਓਪੋਨੈਂਟ ਐਡਮ ਗ੍ਰੇ ਤੋਂ 800 ਵੋਟਾਂ ਦੇ ਨਾਲ ਅੱਗੇ ਹੈਗੇ ਆ। ਕੈਲੀਫੋਰਨੀਆ ਦਾ ਡਿਸਟ੍ਰਿਕਟ 22 ਜਿਹੜਾ ਸੈਂਟਰ ਵੈਲੀ ਫ੍ਰਿਜ਼ਨੋ ਏਰੀਆ ਵਾਲਾ ਹੈਗਾ ਆ, ਉੱਥੇ ਰਿਪਬਲਿਕਨ ਰਿਪਰੈਜ਼ੈਂਟੇਟਿਵ ਡੇਵਿਡ ਬਲਡਾਹੋ ਜਿਹੜੇ ਕਰੰਟਲੀ ਵੀ ਕਾਂਗਰਸਮੈਨ ਹੈਗੇ ਆ, ਉਹ ਡੈਮੋਕ੍ਰੇਟ ਉਹਨਾਂ ਦੇ ਜਿਹੜੇ ਚੈਲੰਜਰ ਆ ਰੂਡੀ ਸਾਲਸ, ਉਹਨਾਂ ਤੋਂ 3000 ਵੋਟਾਂ ਦੇ ਨਾਲ ਅੱਗੇ ਆ। ਕੈਲੀਫੋਰਨੀਆ ਦਾ ਡਿਸਟ੍ਰਿਕਟ 27 ਉੱਥੇ ਵੀ ਰਿਪਬਲਿਕਨ ਰਿਪਰੈਜ਼ੈਂਟੇਟਿਵ ਮਾਈਕ ਗਰਸੀਆ ਉਹ 13000 ਵੋਟਾਂ ਦੇ ਨਾਲ ਓਪੋਨੈਂਟ ਜੋ ਉਹਨਾਂ ਦਾ ਡੈਮੋਕ੍ਰੇਟ ਚੈਲੰਜਰ ਹੈਗੇ ਕ੍ਰਿਸਟੀ ਸਮਿਥ ਉਸ ਤੋਂ ਅੱਗੇ ਹੈਗੇ ਆ। ਡਿਸਟ੍ਰਿਕਟ ਕੈਲੀਫੋਰਨੀਆ ਦਾ 47 ਡੈਮੋਕ੍ਰੇਟ ਰਿਪਰੈਜ਼ੈਂਟੇਟਿਵ ਕੇਟੀ ਪੋਰਟਰ ਉਹ ਰਿਪਬਲਿਕਨ ਚੈਲੰਜਰ ਸਕਾਟ ਬੌਗ ਨਾਲੋਂ 3000 ਵੋਟਾਂ ਨਾਲ ਅੱਗੇ ਆ। ਇਸੇ ਤਰ੍ਹਾਂ ਕੈਲੀਫੋਰਨੀਆ ਦਾ ਡਿਸਟ੍ਰਿਕਟ 29 ਡੈਮੋਕ੍ਰੇਟ ਰਿਪਰੈਜ਼ੈਂਟੇਟਿਵ ਮਾਈਕ ਲਿਵਾਈਨ ਉਹ ਰਿਪਬਲਿਕਨ ਚੈਲੰਜਰ ਬ੍ਰਾਇਨ ਮੈਰੀਓਟ ਤੋਂ 13000 ਵੋਟਾਂ ਨਾਲ ਅੱਗੇ ਆ। ਇਸੇ ਤਰ੍ਹਾਂ ਕੋਲੋਰਾਡੋ ਦੀ ਇੱਕ ਸੀਟ ਆ ਜੋ ਹਜੇ ਤੱਕ ਡਿਸਾਈਡ ਨਹੀਂ ਹੋਈ, ਰਿਪਬਲਿਕਨ ਰਿਪਰੈਜ਼ੈਂਟੇਟਿਵ ਲੌਰਿਨ ਬੋਇਵਰਟ ਜੋ ਆ ਉਹ ਬੜੀ ਕਲੋਜ਼ ਰੇਸ ਦੇ ਵਿੱਚ ਆ, 1000 ਵੋਟਾਂ ਨਾਲ ਅੱਗੇ ਹੈਗੇ ਆ ਆਪਣੇ ਓਪੋਨੈਂਟ ਤੋਂ। ਸੋ ਜਿਸ ਤਰ੍ਹਾਂ ਆਪਾਂ ਪਿਛਲੇ ਦਿਨਾਂ ਦੇ ਵਿੱਚ ਦੱਸਿਆ ਸੀ ਵੀ ਕੈਲੀਫੋਰਨੀਆ ਡਿਸਾਈਡ ਕਰੂਗਾ US ਹਾਊਸ ਦੇ ਵਿੱਚ ਕਿਹਦੀ ਜਿਹੜੀ ਮੈਜੋਰਟੀ ਹੁੰਦੀ ਆ, ਕਿਉਂਕਿ ਕੈਲੀਫੋਰਨੀਆ ਦੀ ਜੇ ਦੇਖਿਆ ਜਾਵੇ ਤੇ ਹਜੇ ਜਿਹੜੀਆਂ ਆ 1 2 6 7 ਜੋ ਸੀਟਾਂ ਆ ਹਜੇ ਉਹ ਡਿਸਾਈਡ ਹੋਣੀਆਂ। ਬੜੀਆਂ ਫਾਸਮੀ ਟੱਕਰ ਉੱਥੇ ਜਿਹੜੀ ਚੱਲ ਰਹੀ ਹੈਗੀ। ਜੀ ਜੀ ਬਿਲਕੁਲ। ਸੋ ਅਜੇ ਇੱਕ ਵੋਟ ਦੀ ਦਰਕਾਰ ਆ, ਇੱਕ ਸੀਟ ਦੀ ਦਰਕਾਰ ਆ ਰਿਪਬਲਿਕਨ ਪਾਰਟੀ ਨੂੰ, ਵੀ ਉਹ ਆਉਂਦੇ ਆ ਜੇ 218 ਹੋ ਜਾਂਦੀਆਂ ਆ, 217 ਤੇ ਉਹ ਆਲਰੇਡੀ ਪਹੁੰਚ ਚੁੱਕੇ ਆ, ਤੇ ਫਿਰ ਉਹ ਮੈਜੋਰਟੀ ਦੇ ਵਿੱਚ ਜਿਹੜੇ ਉਹ ਆ ਜਾਣਗੇ। ਕੱਲ ਜਿੱਦਾਂ ਦੱਸਿਆ ਵੀ ਉਹਨਾਂ ਦੀਆਂ ਜਿਹੜੀਆਂ ਇੰਟਰਨਲ ਪੋਲਿੰਗ ਦੇ ਮੁਤਾਬਕ ਕੈਵਿਨ ਮੈਕਾਰਥੀ ਆ ਉਹਨਾਂ ਨੂੰ ਲੀਡਰ ਦੇ ਵਜੋਂ ਜਿਹੜਾ ਉਹ ਚੁਣਿਆ ਗਿਆ ਆ। ਉਧਰ ਸੈਨੇਟ ਦੇ ਵਿੱਚ ਮਿਚ ਮਕੋਨਲ ਦੇ ਉਲਟ ਜਿਹੜੇ ਕੁਝ ਹੋਰ ਬਾਗੀ ਸੁਰ ਜਿਹੜੇ ਉਹ ਨਜ਼ਰ ਆ ਰਹੇ ਆ। ਸੈਨੇਟਰ ਰਿਕ ਸਕਾਟ ਫਲੋਰੀਡਾ ਵਾਲੇ, ਉਹ ਚੈਲੰਜ ਜਿਹੜਾ ਉਹਨਾਂ ਨੂੰ ਕਰ ਸਕਦੇ ਆ ਉੱਥੇ ਪਾਰਟੀ ਦੀ ਜਿਹੜੀ ਉਹ ਲੀਡਰਸ਼ਿਪ ਦੇ ਲਈ। ਟੈਡ ਕਰੂਜ਼ ਤੇ ਜਿਹੜੇ ਉਹਨਾਂ ਦੇ ਨਾਲ ਜਿਹੜੇ ਹੋਰ ਸਾਥੀ ਨੇ ਉਹ ਜ਼ਿੰਮੇਵਾਰ ਠਹਿਰਾ ਰਹੇ ਆ ਮਿਚ ਮਕੋਨਲ ਨੂੰ, ਵੀ ਉਹਨਾਂ ਦੇ ਕਰਕੇ ਜਿਹੜੀ ਇਸ ਟਾਈਮ GOP ਦਾ ਹਾਲ ਜਿਹੜਾ ਆ ਉਹ ਮਾੜਾ ਰਿਹਾ ਆ। ਇਹ ਸਾਰੇ ਜਾਣੇ ਹੀ ਉਸ ਭੁਲੇਖੇ ਦੇ ਵਿੱਚ ਜਿਹੜੇ ਰਹੇ ਆ
ਜਿੱਦਾਂ ਇੱਥੇ ਮੀਡੀਆ ਭੁਲੇਖੇ ਦੇ ਵਿੱਚ ਰਿਹਾ ਵੀ ਰੈੱਡ ਵੇਵ ਆ ਰਹੀ ਆ, ਰੈੱਡ ਵੇਵ ਆ ਰਹੀ ਆ, ਉਹ ਵਿੱਚ ਵਿਚਾਲੇ ਜਿਹੜੀ ਉਹ ਕਿਤੇ ਰਹਿ ਗਈ, ਉਹ ਗੱਲਾਂ 'ਚ ਹੀ ਜਿਹੜੀ ਉਹ ਰਹਿ ਗਈ। ਸੋ ਉਹ ਉਸ ਨੂੰ ਜਿਹੜਾ ਆ ਪੂਰੀਆਂ ਕਰਨ ਦੇ ਵਿੱਚ GOP ਜਿਹੜੀ ਕਿਤੇ ਨਾ ਕਿਤੇ ਨਾਕਾਮਯਾਬ ਰਹੀ। ਤੇ ਹੁਣ ਇਹ ਇੰਟਰਨਲ ਜਿਹੜੇ ਰਿਵੋਲਟ ਨੇ ਉਹ GOP ਦੇ ਵਿੱਚ ਵੀ ਦੇਖਣ ਨੂੰ ਜਿਹੜੇ ਉਹ ਮਿਲਣਗੇ। ਸੋ ਡੈਮੋਕ੍ਰੇਟਸ ਤਾਂ ਉੱਦਾਂ ਖੁਸ਼ ਹੋ ਰਹੇ ਹੋਣੇ ਆ ਵੀ ਚੱਲ ਬਈ ਬਚ ਗਏ ਆ, ਕਿਉਂਕਿ ਕੰਮ ਜਿੱਦਾਂ ਦੇ ਉਹਨਾਂ ਨੇ ਕੀਤੇ ਸੀਗੇ, ਇੰਨੇ ਵਧੀਆ ਪ੍ਰਦਰਸ਼ਨ ਕਰ ਜਾਣਗੇ, ਮੈਨੂੰ ਲੱਗਦਾ ਡੈਮੋਕ੍ਰੇਟਾਂ ਨੂੰ ਵੀ ਖੁਦ ਨੂੰ ਵੀ ਇੰਟਰਨਲੀ ਜਿਹੜਾ ਇੰਨਾ ਅੰਦਾਜ਼ਾ ਨਹੀਂ ਹੋਣਾ। ਪਰ GOP ਦੀ ਇਨਫਾਈਟਿੰਗ ਤੇ ਹੋਰ ਕਈ ਕੁਛ ਵੀ ਇਸ ਦੇ ਵਿੱਚ ਕਾਰਨ ਜਿਹੜੇ ਉਹ ਨਾਲ ਦੇ ਨਾਲ ਹੋਰ ਮੁੱਦਿਆਂ ਨੇ ਇਹ ਪੂਰੀ ਗੇਮ ਜਿਹੜੀ ਹੈ ਕਿਤੇ ਨਾ ਕਿਤੇ ਘੁਮਾ ਦਿੱਤੀ ਹੈਗੀ ਆ। ਜੀ, ਤੇ ਆਪਾਂ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਜੋ ਕੱਲ ਦਾ ਇੱਕ ਬਹੁਤ ਹੌਟ ਇਸ਼ੂ ਬਣਿਆ ਫ੍ਰੀ ਔਨ ਟਰੱਕਿੰਗ, ਉਹ ਵੀ ਡਿਸਕਸ ਕਰਾਂਗੇ। USA ਦੇ ਵਿੱਚ ਆਰਗੇਨਾਈਜ਼ ਜੋ ਰੀਟੇਲ ਕ੍ਰਾਈਮ ਆ ਉਹਦੇ ਨਾਲ $400 ਮਿਲੀਅਨ ਦਾ ਟਾਰਗੇਟ ਨੂੰ ਲਾਸ ਹੋਇਆ, ਉਹ ਡਿਸਕਸ ਕਰਾਂਗੇ। ਜੀ, ਤੇ ਭਾਰਤ ਤੇ ਕੈਨੇਡਾ ਦੇ ਦਰਮਿਆਨ ਜਿਹੜੀਆਂ ਆ ਉਡਾਨਾਂ ਨੂੰ ਲੈ ਕੇ ਵੀ ਕੀ ਅਪਡੇਟ ਆ ਰਹੀ ਆ, ਉਸ ਦੇ ਬਾਰੇ ਆਪਾਂ ਤੁਹਾਡੇ ਨਾਲ ਸਾਂਝ ਪਾਵਾਂਗੇ। ਇੱਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਨਾਲ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਤੇ ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਕੱਲ ਦਾ ਬੜਾ ਹੌਟ ਇਸ਼ੂ ਬਣਿਆ ਆ ਫ੍ਰੀ ਔਨ ਟਰੱਕਿੰਗ ਨੂੰ ਲੈ ਕੇ, ਆਪਾਂ ਕਾਫੀ ਕਵਰੇਜ ਕੱਲ ਕੀਤੀ ਸੀ। ਬਹੁਤ ਸਾਰੇ ਸਾਡੇ ਆਫਿਸ ਵੀ ਰੇਡੀਓ ਸਟੇਸ਼ਨ ਤੇ ਕਾਲ ਕਰਦੇ ਰਹੇ ਜੀ, ਚੈਪਟਰ 11 ਬਾਰੇ ਐਕਸਪਲੇਨ ਕਰੋ, ਤੁਹਾਨੂੰ ਪਤਾ ਨਹੀਂ, ਤੁਸੀਂ ਵੀ ਗਲਤ ਬੋਲ ਰਹੇ ਆ। ਸੋ ਸਰੋਤਿਆਂ ਨੂੰ ਦੱਸਦੀ ਜਾਈਏ, ਅੱਜ ਸ਼ਾਮ ਨੂੰ 3 ਵਜੇ ਤੋਂ ਲੈ ਕੇ 4 ਵਜੇ ਤਾਈਂ ਜਿਹੜਾ ਸ਼ੋਅ ਹੁੰਦਾ ਹੈਗਾ ਆ ਟਰੱਕਿੰਗ ਦਾ, ਰਾਜਕਨਵੀਰ ਸਿੰਘ ਜੀ ਤੇ ਪ੍ਰਵੀਨ ਕੁਮਾਰ ਸ਼ਰਮਾ ਜੀ, ਉਹ ਤੁਹਾਡੇ ਨਾਲ ਜਿਹੜੇ ਉਸ ਟਾਈਮ ਸ਼ੋਅ ਦੇ ਉੱਤੇ ਪੂਰਾ ਡਿਟੇਲ 'ਚ ਡਿਸਕਸ਼ਨ ਹੋਊਗੀ ਵੀ ਕੌਣ ਕਲੇਮ ਲੈ ਸਕਦਾ, ਕੀ ਹੈਗਾ, ਕਿਹੜੀ ਡਿਸਟ੍ਰਿਕਟ ਕੋਰਟ ਦੇ ਵਿੱਚ ਕੇਸ ਫਾਈਲ ਕੀਤਾ ਗਿਆ ਉਹਨਾਂ ਦਾ ਬੈਂਕਰਪਸੀ ਦਾ। ਤੇ ਬਹੁਤ ਸਾਰੇ ਇਹ ਆ ਵੀ ਬਿਨਾਂ ਕਿਸੇ ਗੱਲ ਤੇ ਕਮੈਂਟ ਕਰਨ ਲੱਗ ਪੈਂਦੇ, ਪਤਾ ਹੁੰਦਾ ਨਹੀਂ ਕੁਝ ਵੀ। ਮੈਨੂੰ ਲੱਗਦਾ ਵੀ ਮੋਰ ਦੈਨ 95% ਉਹਨਾਂ ਦੇ ਡਰਾਈਵਰ 1099 ਤੇ ਆ। ਜੇ ਤੁਸੀਂ 1099 ਤੇ ਆ ਤੇ ਉਹ ਤੁਸੀਂ ਉਹਨਾਂ ਦੇ EMPLOYE ਨਹੀਂ ਹੈਗੇ। ਨਾ ਤਾਂ ਤੁਹਾਨੂੰ ਉਹ ਪੈਸੇ ਮਿਲਣੇ ਆ ਜਿਹੜੇ ਬੈਂਕਰਪਸੀ ਹੋਈ ਆ, ਤੇ ਨਾ ਹੀ ਤੁਸੀਂ ਅਨਪਲਾਇਮੈਂਟ ਲੈ ਸਕਦੇ ਆ। ਸੋ ਉਹਦੇ ਬਾਰੇ ਜਿਹੜੀ ਡਿਟੇਲ ਦੇ ਵਿੱਚ ਜੋ ਆਪਣਾ ਇਨਫੋਰਮੇਸ਼ਨ ਆ, ਉਹ ਜਿਹੜਾ ਦੁਪਹਿਰ ਵਾਲਾ ਸ਼ੋਅ ਹੋਊਗਾ 3 ਤੋਂ 4 ਵਜੇ ਦੇ ਵਿੱਚ ਹੋਊਗਾ। ਉਸ ਟਾਈਮ ਦੇ ਉੱਤੇ ਚਾਹੇ ਕੰਪਨੀ ਵਾਲੇ ਵੀ ਆ ਜਾਂ ਡਰਾਈਵਰ ਵੀ ਆ, ਰੇਡੀਓ ਸਟੇਸ਼ਨ ਤੇ ਕਾਲ ਕਰਕੇ ਆਪਣੇ ਵਿਚਾਰ ਜਿਹੜੇ ਆ ਉਹ ਦੱਸ ਸਕਦੇ ਆ। ਹੋਰ ਵੀ ਜਿਹੜੇ ਕੁਝ ਸੁਜੈਸ਼ਨ ਆ ਉਹ ਦੇ ਸਕਦੇ ਹੈਗੇ ਆ। ਉਸ ਟਾਈਮ ਦੇ ਉੱਤੇ ਤੁਸੀਂ 408 272 5200 ਤੇ ਕਾਲ ਕਰਕੇ ਆਪਣੇ ਸੁਜੈਸ਼ਨ ਦਿਓ ਜੀ। ਬਿਲਕੁਲ ਜੀ, ਉਸ ਪ੍ਰੋਗਰਾਮ ਦੇ ਵਿੱਚ ਉਹ ਤੁਸੀਂ ਫਿਰ ਕਾਲ ਕਰ ਲਿਓ 3 ਤੋਂ 4 ਵਜੇ ਦੇ ਵਿੱਚ ਅੱਜ ਜਿਹੜਾ ਉਹ ਪ੍ਰੋਗਰਾਮ ਚੱਲਣਾ ਹੈ। ਸੋ ਉਹਦੇ ਵਿੱਚ ਹਰ ਇੱਕ ਨੂੰ ਹੀ ਜਿਹੜਾ ਜੀ ਆਇਆਂ ਨੂੰ ਆਪਣੇ ਵਿਚਾਰ ਜਿਹੜੇ ਉਹ ਸਾਂਝੇ ਤੁਸੀਂ ਕਰ ਸਕਦੇ ਆ। ਦੇਖੋ, ਕੋਈ ਕੰਪਨੀ ਅਚਾਨਕ ਬੰਦ ਹੋ ਜਾਵੇ, ਬੰਦ ਕਰਕੇ ਚਲੇ ਜਾਣ, ਕੀ ਕਾਰਨ ਨੇ, ਕਿਵੇਂ ਆ, ਉਹ ਤਾਂ ਵੱਖਰੀਆਂ ਗੱਲਾਂ ਆ, ਪਰ ਇਨਸਟੈਂਟ ਅਸਰ ਜਿਹੜਾ ਆ ਜਿਹੜੇ ਉੱਥੇ ਕੰਮ ਕਰਨ ਵਾਲੇ ਉਹਨਾਂ ਉੱਤੇ ਜਿਹੜਾ ਤੁਰੰਤ ਜਿਹੜਾ ਉਹ ਪੈ ਜਾਂਦਾ ਆ। ਹਾਂ, ਜਿੱਦਾਂ ਕਹਿ ਰਹੇ ਨੇ ਕਈ ਵੀ ਹਾਂ ਮਿਲ ਜਾਣਗੇ, ਪਰ ਉਨੀ ਦੇਰ ਤੱਕ ਕੀ ਕਰਨਾ ਹੈ, ਕਿੱਥੇ ਕੰਮ ਹੋਊਗਾ, ਕਿੱਦਾਂ ਆ, ਮੰਦੀ ਜਿਹੜੀ ਆ ਉਹਦੀ ਦਸਤਕ ਹੈਗੀ ਆ, ਕੀ ਜਿਹੜਾ ਉਹ ਹੋਊਗਾ। ਹੁਣ 700 ਟਰੱਕਾਂ ਵਾਲੀ ਕੰਪਨੀ ਅਚਨਚੇਤੇ ਬੰਦ ਹੋ ਜਾਵੇ ਤੇ ਛੋਟਾ ਟਰੱਕਰ ਕੀ ਕਰ ਸਕਦਾ ਆ, ਕਿਵੇਂ ਜਿਹੜਾ ਉਹ ਚੱਲੂਗਾ, ਕੀ ਹੋ ਸਕਦਾ ਆ। ਇਹ ਆਈ ਓਪਨਿੰਗ ਇੱਕ ਜਿਹੜੀ ਉਹ ਚੀਜ਼ ਹੈਗੀ ਆ ਸਾਰਿਆਂ ਦੇ ਲਈ, ਵੀ ਕਿੱਦਾਂ ਕਰਨਾ ਹੈ, ਕਿਵੇਂ ਰਨ ਹੋਵੇ, ਕੀ ਕੁਛ ਜਿਹੜਾ ਉਹ ਕੀਤਾ ਜਾ ਸਕਦਾ। ਸੋ ਡੈਫੀਨੇਟਲੀ ਇਸ ਮੁੱਦੇ ਦੇ ਉੱਤੇ ਆਪਾਂ ਜਿਹੜੀ ਉਹ ਗੱਲਬਾਤ ਆ ਉਹ ਕਰਾਂਗੇ। ਹੋਰ ਜਿੰਨੀ ਵੀ ਜਾਣਕਾਰੀ ਇਸ ਦੇ ਬਾਬਤ ਪਬਲਿਕਲੀ ਅਵੇਲੇਬਲ ਹੋਊਗੀ ਉਹ ਆਪਾਂ ਆਪਣੇ ਸਰੋਤਿਆਂ ਦੇ ਨਾਲ ਇਸ ਦੇ ਬਾਰੇ ਜਿਹੜੀ ਉਹ ਉਸ ਪ੍ਰੋਗਰਾਮ 'ਚ ਸ਼ੇਅਰ ਜਿਹੜੀ ਉਹ ਤੁਹਾਡੇ ਨਾਲ ਕਰਾਂਗੇ ਜੀ। ਬਿਲਕੁਲ। ਸੋ ਬਹੁਤ ਸਾਰੇ ਹੋਰ ਵੀ ਟਰੱਕਰਸ ਆ, ਕਿਉਂਕਿ ਸ਼ੁਰੂਆਤ ਹੋਈ ਆ ਹਜੇ। ਆਪਾਂ ਪਿਛਲੇ 2 ਸਾਲਾਂ ਤੋਂ ਰੌਲਾ ਪਾ ਰਹੇ ਸੀ ਵੀ ਭਾਈ ਇਹ ਟਰੱਕਿੰਗ 'ਚ ਆ ਰਿਹਾ ਸਾਰਾ ਕੁਝ। ਉਸ ਟਾਈਮ ਦੇ ਉੱਤੇ ਬਹੁਤ ਸਾਰੇ ਟਿਕਟੌਕ, WhatsApp ਦੇ ਉੱਤੇ ਪੰਜਾਬੀ ਰੇਡੀਓ USA ਦੇ ਉਲਟ ਵੀ ਕਈ ਕਹਿੰਦੇ ਰਹੇ, ਦੇਖੋ ਜੀ ਇਹ ਤਾਂ ਡਰਾਈ ਜਾਂਦੇ ਆ। ਤੇ ਹੁਣ ਤੁਹਾਡੇ ਸਾਹਮਣੇ ਆ ਹੋਰ ਵੀ ਜਿਹੜੇ ਵੱਖ-ਵੱਖ ਕੰਪਨੀਆਂ 'ਚ ਕੰਮ ਕਰ ਰਹੇ ਆ ਡਰਾਈਵਰਸ ਆ, 1099 ਤੇ ਕਰ ਰਹੇ ਆ। ਤੇ ਕਿਹੜੀਆਂ ਗੱਲਾਂ ਦਾ ਤੁਹਾਨੂੰ ਧਿਆਨ ਰੱਖਣਾ ਚਾਹੀਦਾ ਮੁੜ ਕੇ ਇਦਾਂ ਦੀ ਸਿਚੁਏਸ਼ਨ ਨਾ ਬਣੇ। ਤੇ ਇਹ ਬੈਂਕਰਪਸੀ ਵੀ ਇਹ ਨਾਲੇ ਲੀਗਲ ਆ, ਇਹ ਕੋਈ ਇਲੀਗਲ ਕੰਮ ਨਹੀਂ ਹੈਗਾ, ਕੰਪਨੀਆਂ ਸਾਰੀਆਂ ਹੀ ਕਰਦੀਆਂ ਹੈਗੀਆਂ। ਪਰ ਤੁਸੀਂ ਕਿਸ ਤਰ੍ਹਾਂ ਬਚ ਸਕਦੇ ਆ, ਉਹ ਜ਼ਰੂਰ ਉਸ ਟਾਈਮ ਦੇ ਉੱਤੇ ਕਾਲ ਕਰਿਓ। ਜੀ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਮੈਰੀਲੈਂਡ ਦੇ ਇੱਕ ਅਪਾਰਟਮੈਂਟ ਕੰਪਲੈਕਸ ਦੇ ਵਿੱਚ ਧਮਾਕਾ ਜਿਹੜਾ ਉਹ ਹੋਇਆ ਆ, ਫਾਇਰ ਜਿਹੜੀ ਉਹ ਲੱਗੀ ਆ, ਜਿਸ ਦੇ ਕਰਕੇ 12 ਲੋਕ ਜਿਹੜੇ ਆ ਉਹ ਜ਼ਖਮੀ ਹੋਏ ਦੱਸੇ ਜਾਂਦੇ ਨੇ, ਜਿਨ੍ਹਾਂ 'ਚ 4 ਬੱਚੇ ਵੀ ਸ਼ਾਮਿਲ ਨੇ। ਗੈਦਰਸਬਰਗ ਮੈਰੀਲੈਂਡ ਦੇ ਵਿੱਚ ਜਿਹੜਾ ਅਪਾਰਟਮੈਂਟ ਕੰਪਲੈਕਸ ਸੀਗਾ, ਇੱਥੇ ਇਹ ਮੰਦਭਾਗੀ ਜਿਹੜਾ ਧਮਾਕਾ ਆ ਇਹ ਹੋਇਆ ਆ। ਮੌਂਟਗੋਮਰੀ ਕਾਊਂਟੀ ਫਾਇਰ ਚੀਫ ਜਿਹੜੇ ਸਕਾਟ ਗੋਲਡਸਟੀਨ ਆ, ਉਹਨਾਂ ਨੇ ਨਿਊਜ਼ ਕਾਨਫਰੰਸ ਦੇ ਵਿੱਚ ਇਸ ਦੇ ਬਾਰੇ ਜਿਹੜਾ ਉਹ ਦੱਸਿਆ। ਕਹਿੰਦੇ ਵੀ ਜਿਹੜੇ 2 ਵੱਡੀ ਉਮਰ ਦੇ ਬਾਲਗ ਲੋਕ ਜਿਹੜੇ ਫੱਟੜ ਹੋਏ ਆ ਉਹ ਇਸ ਟਾਈਮ ਬੜੀ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਦੱਸੇ
ਜਾ ਰਹੇ ਹੈਗੇ ਆ। ਜਿਹੜੇ ਐਮਰਜੈਂਸੀ ਰਿਸਪੌਂਡਰਸ ਆ ਉਹਨਾਂ ਨੂੰ ਤਕਰੀਬਨ ਸਵੇਰੇ ਉੱਥੋਂ ਦੇ 8:30 ਵਜੇ ਦੇ ਮੁਤਾਬਕ ਜਾਣਕਾਰੀਆਂ ਮਿਲੀਆਂ, ਰਿਪੋਰਟਸ ਆਈਆਂ ਵੀ ਇੱਥੇ ਕੋਈ ਧਮਾਕਾ ਜਿਹੜਾ ਉਹ ਹੋਇਆ ਹੈ ਅਤੇ ਐਕਟਿਵ ਫਾਇਰ ਜਿਹੜੀ ਆ ਉਹ ਚੱਲ ਰਹੀ ਸੀ। ਗੈਸ ਨੂੰ ਸ਼ਟ ਆਫ ਕਰਕੇ ਅਤੇ ਬਾਅਦ ਦੇ ਵਿੱਚ ਇਸ ਦੇ ਉੱਤੇ ਕਾਬੂ ਪਾਉਣ ਦੀ ਜਿਹੜੀ ਕੋਸ਼ਿਸ਼ ਕੀਤੀ, ਜਿਸ ਨੂੰ ਕਰਦਿਆਂ ਕਈ ਚਿਰ ਜਿਹੜਾ ਉਹ ਲੱਗ ਗਿਆ। ਸੈਕਿੰਡ ਅਲਾਰਮ ਜਿਹੜੀ ਆ ਉਹ ਫਾਇਰ ਉੱਥੇ ਲੱਗੀ ਸੀਗੀ। ਸੋ ਇਹ ਕਹਿੰਦੇ ਵੀ ਐਮਰਜੈਂਸੀ ਇਹ ਲਗਾਤਾਰ ਕਈ ਦਿਨਾਂ ਤੱਕ ਸਟ੍ਰੈਚ ਜਿਹੜੀ ਉਹ ਹੋਊਗੀ। ਫਸਟ ਰਿਸਪੌਂਡਰਸ ਜਿਹੜੀ ਇਹ 2 ਬਿਲਡਿੰਗਸ ਆ ਇਕੱਠੀਆਂ ਹੀ ਆ, ਜਿਹੜੀ ਅਪਾਰਟਮੈਂਟ ਬਿਲਡਿੰਗਸ ਆ, ਉਸ ਨੂੰ ਸਰਚ ਜਿਹੜੀ ਉਹ ਕਰ ਰਹੀ ਆ ਵੀ ਕੋਈ ਹੋਰ ਤਾਂ ਨਹੀਂ ਵਿੱਚ ਪਿਆ ਜਿਹੜਾ ਉਹ ਰਹਿ ਗਿਆ। 100 ਤੋਂ ਵੱਧ ਫਸਟ ਰਿਸਪੌਂਡਰਸ ਨੇ ਇਸ ਧਮਾਕੇ ਤੇ ਅੱਗ ਨੂੰ ਰਿਸਪੌਂਡ ਕੀਤਾ ਸੀ। ਅਗਲੀ ਖਬਰ ਵੱਲ ਚਲੀਏ। ਇੰਨਾ ਜ਼ਿਆਦਾ ਕ੍ਰਾਈਮ USA ਦੇ ਵਿੱਚ ਵੱਧ ਗਿਆ ਆ, ਚੋਰੀਆਂ ਵੱਧ ਗਈਆਂ ਆ ਵੀ ਬਿਲੀਅਨਸ ਆਫ ਡਾਲਰ ਦੇ ਵਿੱਚ ਇਹ ਚਲਾ ਗਿਆ ਹੈਗਾ। ਟਾਰਗੇਟ ਨੇ ਅੱਜ ਜੋ ਟਾਰਗੇਟ ਸਟੋਰਸ ਆ ਉਹਨਾਂ ਨੇ ਇਹ ਕੀਤਾ ਹੈ ਵੀ ਆਰਗੇਨਾਈਜ਼ਡ ਰੀਟੇਲ ਕ੍ਰਾਈਮ, ਜਿੱਥੇ ਸਮੈਸ਼ ਐਂਡ ਗ੍ਰੈਬ ਹੁੰਦਾ, ਇਕੱਠੇ ਜਾ ਕੇ 20 ਜਾਣੇ ਬੈਗ ਭਰ ਕੇ ਭੱਜ ਜਾਂਦੇ ਆ। $400 ਮਿਲੀਅਨ ਦਾ ਕਹਿੰਦੇ ਭਈ ਉਹਨਾਂ ਦਾ ਜਿਹੜਾ ਲਾਸ ਹੋ ਗਿਆ ਆਲਰੇਡੀ ਇਸ ਸਾਲ ਦੇ ਵਿੱਚ। ਸੋ ਇਹ ਇੱਕ ਬਹੁਤ ਵੱਡਾ ਨੰਬਰ ਆ ਜਿਹੜਾ ਐਂਡ ਦੇ ਵਿੱਚ ਜਿਹੜੀ ਉਹਨਾਂ ਦਾ ਪ੍ਰੋਫਿਟ ਹੋਣਾ ਆ ਉਹ $600 ਤੇ ਇਫੈਕਟ ਕਰੂਗਾ। ਫਿਡਿਲਕੇ ਨਾਮ ਦੀ ਇੱਕ ਕੰਪਨੀ ਆ ਜੋ ਇਹ ਸਾਰਾ ਕੁਝ ਫਿਗਰ ਆਊਟ ਕਰਦੀ ਆ। ਕਹਿੰਦੇ ਵੀ ਪਿਛਲੇ 12 ਤੋਂ ਲੈ ਕੇ 18 ਮਹੀਨਿਆਂ ਤੱਕ ਇਹ ਕ੍ਰਾਈਮ ਬਹੁਤ ਜ਼ਿਆਦਾ ਵੱਧ ਗਿਆ। ਸੋ ਵੱਡੇ ਸਟੋਰਾਂ ਦਾ ਇਹ ਹਾਲ ਆ, ਛੋਟਿਆਂ ਦਾ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੈਗੇ ਆ। ਸੋਸ਼ਲ ਸਿਸਟਮ ਕਹਿੰਦੇ ਵੀ ਅਮਰੀਕਾ ਦਾ ਜਿਹੜਾ ਸੋਸ਼ਲ ਕੰਟਰੈਕਟ ਆ ਉਹਦੇ ਤੇ ਬੜਾ ਅਸਰ ਪੈ ਰਿਹਾ ਆ ਵੀ ਕਾਹਤੇ ਲੋਕ ਇੰਨੀ ਗਿਣਤੀ ਦੇ ਵਿੱਚ ਜੋ ਇਹ ਸਮਾਨ ਆ ਇਸ ਨੂੰ ਚੋਰੀ ਕਰ ਰਹੇ ਹੈਗੇ ਆ। ਜੇ ਓਵਰਆਲ ਆਪਾਂ ਦੱਸਦੇ ਜਾਈਏ ਜਿਹੜੀਆਂ ਚੀਜ਼ਾਂ ਸਟੋਰਾਂ ਚੋਂ ਚੋਰੀ ਹੁੰਦੀਆਂ ਆ, 2021 ਦੇ ਵਿੱਚ $94.5 ਬਿਲੀਅਨ ਦਾ ਜੋ ਲਾਸ ਹੋਇਆ ਚੋਰੀ ਦੇ ਨਾਲ ਸਟੋਰਾਂ ਚੋਂ। 2020 ਦੇ ਵਿੱਚ $90.8 ਬਿਲੀਅਨ ਦਾ ਸੀਗਾ। ਇਹ ਨੈਸ਼ਨਲ ਰੀਟੇਲ ਫੈਡਰੇਸ਼ਨ ਆ, ਉਹਨਾਂ ਨੇ ਇਹ ਦੱਸਿਆ। ਕਹਿੰਦੇ ਵੀ ਹਰ ਸਾਲ ਜੋ ਆ 1.44% ਇਹਦੇ ਵਿੱਚ ਵਾਧਾ ਹੋ ਰਿਹਾ ਆ, ਜੋ ਇੱਕ ਬੜੀ ਫਿਕਰ ਵਾਲੀ ਗੱਲ ਹੈਗੀ ਆ। ਆਪਾਂ ਪਿਛਲੇ ਮਹੀਨਿਆਂ 'ਚ ਖਬਰਾਂ ਕਰਦੇ ਰਹੇ ਆ ਵੀ ਕਿਸ ਤਰ੍ਹਾਂ ਸੈਨ ਫਰਾਂਸਿਸਕੋ ਦੇ ਵਿੱਚ ਜੋ ਵੱਡੇ ਸਟੋਰ ਆ, ਈਵਨ ਵਾਲਗ੍ਰੀਨ ਵਰਗੇ, ਉਹ ਕਈ ਏਰੀਏ 'ਚ ਉਹਨਾਂ ਨੇ ਬੰਦ ਕਰ ਦਿੱਤੇ ਵੀ ਕਹਿੰਦੇ ਇੱਥੇ ਚੋਰੀ ਇੰਨੀ ਹੁੰਦੀ ਆ ਤੇ ਸਾਡਾ ਸਰਵਾਈਵ ਕਰਨਾ ਬੜਾ ਔਖਾ ਹੈਗਾ ਆ। ਸੋ ਇੱਕ ਤਾਂ ਹੁਣ ਆਲਰੇਡੀ ਰਿਸੈਸ਼ਨ ਦੀ ਸ਼ੁਰੂਆਤ ਆ, ਇਨਫਲੇਸ਼ਨ ਇੰਨੀ ਜ਼ਿਆਦਾ ਆ। ਸੋ ਜੇ ਸਟੋਰਾਂ ਦੀ ਜੋ ਪ੍ਰੋਫਿਟ ਮਾਰਜਨ 'ਚ ਏਡੀ ਵੱਡੀ ਚੋਰੀ ਹੋ ਰਹੀ ਆ ਤੇ ਉਹਨਾਂ ਦੇ ਜਿਹੜੇ ਸਟਾਕ ਦੇ ਉੱਤੇ ਸਾਰਾ ਕੁਝ ਅਸਰ ਪਊਗਾ। ਸੋ ਇਹ ਕਾਫੀ ਜਿਹੜਾ ਇਕਨੋਮੀ ਨੂੰ ਅਸਰ ਕਰਨ ਜਾ ਰਿਹਾ ਹੈਗਾ। ਜੀ ਬਿਲਕੁਲ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਕਹਿੰਦੇ ਕੈਨੇਡਾ ਤੇ ਇੰਡੀਆ ਦੇ ਦਰਮਿਆਨ ਜਿਹੜੀਆਂ ਏਅਰ ਫਲਾਈਟਸ ਆ ਉਸ ਨੂੰ ਲੈ ਕੇ ਇੱਕ ਹੋਰ ਸਮਝੌਤਾ ਜਿਹੜਾ ਹੋਇਆ ਆ ਤੇ ਕਹਿੰਦੇ ਉਹਦੇ ਵਿੱਚ ਥੋੜੀ ਆਸਾਨੀ ਜਿਹੜੀ ਹੋਊਗੀ। ਪਹਿਲਾਂ ਇਸ ਪੂਰੀ ਗੱਲਬਾਤ ਦੇ ਵਿੱਚ ਪੰਜਾਬ ਦੇ ਬਾਰੇ ਵੀ ਜਿਹੜੀਆਂ ਚਰਚਾਵਾਂ ਸੀਗੀਆਂ ਵੀ ਸ਼ਾਇਦ ਇੱਥੇ ਵੀ ਡਾਇਰੈਕਟ ਫਲਾਈਟਸ ਜਿਹੜੀਆਂ ਆ ਉਹ ਸ਼ੁਰੂ ਹੋ ਸਕਦੀਆਂ। ਮਿਸੀਸਾਗਾ, ਬਰੈਂਪਟਨ ਵਰਗੇ ਜਿਹੜੇ ਇਲਾਕੇ ਆ ਤੇ ਹੋਰ ਬਹੁਤ ਸਾਰੀਆਂ ਥਾਵਾਂ ਜਿੱਥੇ ਹੁਣ ਪੰਜਾਬੀ ਭਾਈਚਾਰਾ ਕਾਫੀ ਜਿਹੜੀ ਆ ਉਹ ਮਾਤਰਾ ਦੇ ਵਿੱਚ ਰਹਿੰਦਾ ਆ, ਉਹਨਾਂ ਦੀ ਜਨਸੰਖਿਆ ਅੱਗੇ ਦੇ ਨਾਲ ਉੱਥੇ ਵਧੀ ਹੈਗੀ ਆ। ਸੋ ਉਹਨਾਂ ਨੂੰ ਡਾਇਰੈਕਟਲੀ ਕਹਿੰਦੇ ਵੱਡੇ ਜਿਹੜੇ ਸ਼ਹਿਰ ਆ ਭਾਰਤ ਦੇ ਉਹਦੇ ਨਾਲ ਜਿਹੜਾ ਉਹ ਜੋੜਿਆ ਜਾ ਰਿਹਾ ਆ। ਸੋ ਪਿਛਲੇ ਸਮਝੌਤੇ ਦੇ ਵਿੱਚ ਕਹਿੰਦਾ ਆ ਉਹਦੇ ਨਾਲੋਂ ਵਾਧਾ ਜਿਹੜਾ ਉਹ ਕੀਤਾ ਜਾ ਰਿਹਾ ਆ। ਪਹਿਲੋਂ ਇੱਕ ਦੇਸ਼ ਦੇ ਨਾਲ ਹਰ ਹਫ਼ਤੇ 35 ਉਡਾਨਾਂ ਤੱਕ ਜਿਹੜਾ ਉਹ ਸੀਮਤ ਸੀ ਤੇ ਕਹਿੰਦੇ ਵੀ ਇਸ ਤੋਂ ਪਾਰ ਜਿਹੜਾ ਹੋ ਜਾਊਗਾ। ਸੋ ਫੈਡਰਲ ਸਰਕਾਰ ਜਿਹੜੀ ਉੱਥੋਂ ਦੀ ਕੈਨੇਡਾ ਦੀ ਆ, ਉਹਨੇ ਤੇ ਭਾਰਤ ਦੇ ਦਰਮਿਆਨ ਨਵਾਂ ਸੌਦਾ ਜਿਹੜਾ ਉਹ ਹੋਊਗਾ ਵੀ ਦੋਨਾਂ ਦੇਸ਼ਾਂ ਦੇ ਵਿਚਕਾਰ ਅਸੀਮਤ ਗਿਣਤੀ ਵਿੱਚ ਉਡਾਨਾਂ ਜਿਹੜੀ ਉਹ ਚਲਾਉਣ ਦੀ ਇਜਾਜ਼ਤ ਜਿਹੜੀ ਇਸ ਦੇ ਵਿੱਚ ਦੇ ਦਿੱਤੀ ਹੈਗੀ ਆ। ਬੀਤੇ ਦਿਨਾਂ ਦੇ ਵਿੱਚ ਆਈ ਥਿੰਕ ਜਿਹੜੇ MP ਔਜਲਾ ਉਹਨਾਂ ਨੇ ਪੰਜਾਬ ਦੇ ਲਿਹਾਜ਼ ਦੇ ਨਾਲ ਬਿਆਨ ਜਿਹੜਾ ਉਹ ਦਿੱਤਾ ਸੀ। ਕਹਿੰਦੇ ਵੀ ਜੋ ਕੁਛ ਇਸ ਟਾਈਮ ਪੰਜਾਬ ਦੇ ਵਿੱਚ ਚੱਲ ਰਿਹਾ ਉਹਦੇ ਕਰਕੇ ਇਹਨਾਂ ਉਡਾਨਾਂ ਦੇ ਵਿੱਚ ਪੰਜਾਬ ਦਾ ਨਾਮ ਜਿਹੜਾ ਉਹ ਨਹੀਂ ਆਇਆ, ਚਾਹੇ ਉਹ ਚੰਡੀਗੜ੍ਹ ਆ ਤੇ ਚਾਹੇ ਉਹ ਅੰਮ੍ਰਿਤਸਰ ਆ। ਵੀ ਉੱਥੇ ਜਿਹੜੀਆਂ ਫਲਾਈਟਾਂ ਆ ਉਹਨਾਂ ਦੀ ਸਿੱਧੀ ਜਿਹੜੀ ਫਲਾਈਟ ਆ ਉਸ ਦਾ ਚਰਚਾ ਜਿਹੜੀ ਉਹ ਵਿੱਚ ਵਿਚਾਲੇ ਜਿਹੜੀ ਉਹ ਰਹਿ ਗਈ ਆ। ਸੋ ਇਹ ਹੁਣ ਦੇਖਣ ਵਾਲਾ ਹੋਊਗਾ ਵੀ ਕਦੋਂ ਤੱਕ ਜਿਹੜਾ ਉਧਰਲੇ ਪਾਸੇ ਜਿਹੜੀ ਹਰਜੋਤ ਸਿੰਘ ਜੀ ਆਊਗੀ, ਕਿਉਂਕਿ ਲੋਕਾਂ ਦੀ ਬੜੀ ਭਾਰੀ ਮੰਗ ਹੈਗੀ ਆ ਵੀ ਪੰਜਾਬ ਨੂੰ ਵੀ ਡਾਇਰੈਕਟ ਫਲਾਈਟਾਂ ਜਿਹੜੀਆਂ ਉੱਥੇ ਦੀਆਂ ਚਾਹੀਦੀਆਂ ਆ।
ਆਲਦੋ ਬੈਂਗਲੌਰ, ਚੇਨਈ, ਦਿੱਲੀ, ਹੈਦਰਾਬਾਦ, ਕੋਲਕਾਤਾ, ਮੁੰਬਈ ਤੱਕ ਤਾਂ ਜਿਹੜੀਆਂ ਫਲਾਈਟਾਂ ਆ ਇਸ ਸਮਝੌਤੇ ਦੇ ਮੁਤਾਬਕ ਐਡ ਜਿਹੜੀਆਂ ਹੋਣਗੀਆਂ। ਇਧਰ ਕੈਨੇਡਾ ਵਿੱਚ ਟੋਰਾਂਟੋ, ਮੌਂਟਰੀਅਲ, ਐਡਮੰਟਨ, ਵੈਨਕੂਵਰ ਇਹਨਾਂ ਥਾਵਾਂ ਤੋਂ ਤੇ 2 ਹੋਰ ਥਾਵਾਂ ਤੋਂ ਜਿਹੜੀ ਆ ਉਹ ਸਿੱਧੀਆਂ ਉਡਾਨਾਂ ਜਿਹੜੀਆਂ ਉਹ ਹੋ ਸਕਣਗੀਆਂ। ਸੋ ਪਰ ਪੰਜਾਬ ਨੂੰ ਜਿਹੜਾ ਇਸ ਦੇ ਵਿੱਚੋਂ ਫਿਰ ਸਕਿਪ ਕਰ ਦਿੱਤਾ ਜਿਹੜਾ ਉਹ ਗਿਆ ਹੈਗਾ। ਇਸ ਲਈ ਪੰਜਾਬੀ ਤਾਂ ਥੋੜ੍ਹੇ ਬਹੁਤੇ ਦੁਖੀ ਆ, ਪਰ ਇਹ ਆ ਵੀ ਫਲਾਈਟਾਂ ਅੱਗੇ ਦੇ ਨਾਲੋਂ ਜਿਹੜੋ ਕੈਨੇਡਾ ਤੇ ਇੰਡੀਆ ਦੇ ਵਿੱਚ ਆ ਉਹ ਵਧਣ ਜਾ ਰਹੀਆਂ ਨੇ। ਅਗਲੀ ਖਬਰ ਵੱਲ ਚਲੀਏ। ਇਲੌਨ ਮਸਕ ਅੱਜ ਕੋਰਟ ਦੇ ਵਿੱਚ ਹਾਜ਼ਰ ਹੋਏ ਆ। ਉਹਨਾਂ ਦੇ ਅਗੇਂਸਟ ਇੱਕ ਲਾ ਸੂਟ ਫਾਈਲ ਕੀਤਾ ਗਿਆ ਸੀ। ਜੋ ਸਟਾਕ ਹੋਲਡਰਸ ਹੈਗੇ ਆ, ਕਹਿੰਦੇ ਵੀ ਬਿਲੀਅਨੇਅਰ ਸੀਈਓ ਜੋ ਆ ਉਸਨੇ ਆਪਣਾ ਬੋਰਡ ਟੈਸਲਾ ਦੀ ਕੰਪਨੀ ਦਾ ਜੋ ਹੈਗਾ ਆ, ਉਹਦੇ ਸਾਰੇ ਦੋਸਤ ਮਿੱਤਰ ਹੀ ਹੈਗੇ ਆ। ਉਹਨਾਂ ਨਾਲ ਰਲ ਕੇ ਉਹ ਜੋ ਆਪਣੀ ਉਹਦਾ ਜਿਹੜਾ ਪੈਕੇਜ ਹੈਗਾ, ਪੇ ਪੈਕੇਜ ਆ, ਉਹ ਬਹੁਤ ਜ਼ਿਆਦਾ ਉਸਨੇ ਰੱਖਿਆ ਹੋਇਆ। ਇਹਦੇ ਕਰਕੇ ਉਹ ਬਿਲੀਅਨਸ ਆਫ ਡਾਲਰ ਬਣਾ ਰਿਹਾ ਹੈਗਾ। ਕੋਰਟ ਰੂਮ ਵਿਲਮਿੰਗਟਨ, ਡੈਲਾਵੇਅਰ ਦੇ ਵਿੱਚ ਜੋ ਟੈਸਲਾ ਦੇ ਸੀਈਓ ਇਲੋਨ ਮਸਕ ਆ, ਉਹਨਾਂ ਨੇ ਇਹ ਕਿਹਾ ਵੀ ਮੈਨੂੰ ਇਦਾਂ ਦਾ ਕੋਈ ਇੰਟਰਸਟ ਨਹੀਂ ਹੈ ਇਸ ਕੰਪਨੀ ਦਾ ਸੀਈਓ ਬਣਨ ਦੇ ਲਈ। ਵੀ ਮੇਰਾ ਤਾਂ ਇਹ ਇੰਟਰਸਟ ਆ ਵੀ ਕੰਪਨੀ ਵੱਧ ਤੋਂ ਵੱਧ ਜੋ ਆ ਅੱਗੇ ਵਧੇ। ਇਸ ਤਰ੍ਹਾਂ ਦਾ ਇੱਕ ਲਾ ਸੂਟ ਟਵਿੱਟਰ ਕੰਪਨੀ ਦੇ ਜੋ ਹੈਗੇ ਆ ਇੰਪਲਾਈਜ਼, ਉਹਨਾਂ ਵੱਲੋਂ ਵੀ ਫਾਈਲ ਕੀਤਾ ਗਿਆ ਸੀ। ਚਾਂਸਲਰ ਕੈਥਲੀਨ ਮੈਕਕੋਰਮਿਕ ਜੋ ਡੈਲਾਵੇਅਰ ਕੋਰਟ ਦੇ ਚੈਂਸਲਰੀ ਆ, ਉੱਥੇ ਇਹ ਲਾ ਸੂਟ ਫਾਈਲ ਕੀਤਾ ਗਿਆ। ਤੇ ਪਰ ਸਰੋਤਿਆਂ ਨੂੰ ਦੱਸਦੀ ਜਾਈਏ, ਟੈਸਲਾ ਦਾ ਸਟਾਕ ਇੱਕ ਟਾਈਮ ਦੇ ਉੱਤੇ $410 ਤੇ ਚੱਲ ਗਿਆ ਸੀ ਨਵੰਬਰ 2021 ਚ। ਉਹ ਤੋਂ ਹੁਣ ਘਟ ਕੇ ਆਲਮੋਸਟ 50% ਹੁਣ ਇਸ ਟਾਈਮ $190 ਦੇ ਲਾਗੇ ਛਾਗੇ ਪਹੁੰਚ ਗਿਆ ਹੈਗਾ। ਜੀ, ਮਸਕ ਦੇ ਨਾਲ ਹੀ ਸੰਬੰਧਿਤ ਅਗਲੀ ਗੱਲ ਵੀ ਜੇ ਕਰਦੇ ਜਾਈਏ, ਉਸਨੇ ਇੱਕ ਈਮੇਲ ਕਰ ਦਿੱਤੀ ਆਪਣੇ ਸਾਰੇ ਹੀ EMPLOYEES ਨੂੰ। ਕਹਿੰਦੇ ਵੀ ਕਮਿਟ ਟੂ ਹਾਰਡਕੋਰ ਟਵਿੱਟਰ, ਵੀ ਜ਼ਿਆਦਾ ਚਿਰ ਕੰਮ ਕਰਨ ਦੇ ਲਈ ਤੇ ਪੂਰੀ ਤਰ੍ਹਾਂ ਕੰਮ 'ਚ ਭਿੱਜ ਕੇ ਕੰਮ ਕਰਨ ਦੇ ਲਈ ਤਿਆਰ ਹੋ ਜਾਓ, ਨਹੀਂ ਤਾਂ ਭਾਈ ਇਸ ਨੂੰ ਜਿਹੜਾ ਤੁਸੀਂ ਛੱਡ ਦਿਓ। ਵੀ ਹੁਣ ਕਹਿੰਦੇ ਵੀ ਜਾਂ ਤਾਂ ਪੂਰੀ ਤਰ੍ਹਾਂ ਮਜ਼ਦੂਰੀ ਕਰੋ, ਨਹੀਂ ਤਾਂ ਸਤਿ ਸ੍ਰੀ ਅਕਾਲ, ਬਾਏ ਬਾਏ ਜਿਹੜੀ ਆ ਉਹ ਇੱਥੋਂ ਜਿਹੜੀ ਕਰ ਜਾਓ। ਸੋ ਕੰਪਨੀ ਨੇ ਜਿਹੜਾ ਆ ਇਹ ਐਲਾਨ ਈਲੋਨ ਮਸਕ ਨੇ ਆਲਰੇਡੀ ਇਸ ਦੇ ਬਾਬਤ ਜਿਹੜਾ ਉਹ ਕਰ ਦਿੱਤਾ ਹੈਗਾ। ਸੋ ਅਲਟੀਮੇਟਮ ਦੇ ਦਿੱਤਾ ਹੈ, ਕਹਿੰਦਾ ਵੀ ਜੇ ਨਹੀਂ ਕਰ ਸਕਦੇ, ਲੌਂਗ ਆਵਰਸ ਦੇ ਲਈ ਕੰਮ ਨਹੀਂ ਕਰ ਸਕਦੇ, ਕਮਿਟ ਨਹੀਂ ਕਰ ਸਕਦੇ, ਤੇ ਕਹਿੰਦੇ ਪਲੈਜ ਜਾਂ ਤਾਂ ਪਲੈਜ ਕਰੋ, ਵੀ ਸਹੁੰ ਚੱਕੋ ਵੀ ਇਦਾਂ ਕਰੂੰਗੇ, ਨਹੀਂ ਤਾਂ ਤੁਹਾਡੀ ਜਿਹੜੀ ਇੱਥੋਂ ਅਸੀਂ ਛੁੱਟੀ ਕਰਾਂਗੇ, 3 ਮਹੀਨੇ ਦੀ ਤਨਖਾਹ ਲਓ, ਸੈਵਰੈਂਸ ਪੈਕੇਜ ਲਓ, ਤਾਂ ਇੱਥੋਂ ਜਿਹੜਾ ਹੁਣ ਤੁਰਦੇ ਬਣੋ। ਸੋ ਕੱਲ ਇਹਨੇ ਟਵੀਟ ਵੀ ਕੀਤਾ ਸੀ। 2 ਬੰਦੇ ਜਿਹੜੇ ਨੇ ਕੱਢੇ ਸੀਗੇ ਮੁੜ ਵਾਪਸ, ਜਿਹੜੇ ਉਹ ਰੱਖ ਕੇ ਜਿਹੜਾ ਉਹਨੇ ਕਿਹਾ ਵੀ ਭਾਈ ਮੇਰੇ ਕੋਲ ਵੀ ਗਲਤੀ ਜਿਹੜੀ ਆ ਉਹ ਹੋ ਗਈ ਤੇ ਉਸ ਨੂੰ ਜਿਹੜਾ ਉਹ ਮੈਂ ਠੀਕ ਕਰਨਾ ਜਿਹੜਾ ਉਹ ਚਾਹੁੰਦਾ ਆ। ਕੱਲ ਪਰਸੋਂ ਇੱਕ ਹੋਰ ਇਹਨਾਂ ਦੇ ਟਵਿੱਟਰ ਦੇ ਜਿਹੜੇ EMPLOYEE ਤੇ ਈਲੋਨ ਮਸਕ ਆ, ਇਹਨਾਂ ਦੀ ਟਵਿੱਟਰ ਦੇ ਉੱਤੇ ਆਪਸੀ ਜਿਹੜੀ ਸ਼ਬਦੀ ਜੰਗ ਹੋ ਗਈ ਤੇ ਗੁੱਸੇ 'ਚ ਆਏ ਨੇ। ਜਿਹੜਾ ਉਹਨੇ ਟਵੀਟ ਦੇ ਜ਼ਰੀਏ ਉਸ ਮੁੰਡੇ ਨੂੰ ਜਿਹੜਾ ਆ ਉਹ ਬਾਹਰ ਕੱਢ ਦਿੱਤਾ, ਫਾਇਰ ਜਿਹੜਾ ਉਹ ਕਰ ਦਿੱਤਾ, ਜਿਸ ਤੋਂ ਬਾਅਦ 'ਚ ਉਸਨੂੰ ਤੁਰੰਤ ਹੋਰ ਕਈ ਕੰਪਨੀਆਂ ਨੇ ਜਿਹੜਾ ਉਹ ਪੋਚ ਕਰ ਲਿਆ, ਉਸਨੂੰ ਕੰਮ ਦੇ ਉੱਤੇ ਜਿਹੜਾ ਉਹ ਰੱਖ ਲਿਆ। ਸੋ ਇਸ ਟਾਈਮ ਇਸ 'ਤੇ ਕੰਮ ਕਰਨ ਦਾ ਜਿਹੜਾ ਰਵੱਈਆ ਪਹਿਲੇ ਟਵਿੱਟਰ ਦੇ ਨਾਲੋਂ ਬਹੁਤ ਜ਼ਿਆਦਾ ਜਿਹੜਾ ਉਹ ਫਰਕ ਆ। ਸੋ ਦੇਖੋ ਓਵਰਆਲ ਕੰਪਨੀ ਜਿਹੜੀ ਹੈ ਕਿਸ ਡਾਇਰੈਕਸ਼ਨ ਵੱਲ ਨੂੰ ਜਾਂਦੀ ਆ। ਜਿਹੜਾ ਬਲੂ ਵੈਰੀਫਾਈਡ ਇਹਨਾਂ ਨੇ ਸ਼ੁਰੂ ਕੀਤਾ ਸੀ, ਜਿਸ ਤੋਂ ਬਾਅਦ ਦੇ ਵਿੱਚ ਐਲੀ ਲਿਲੀ ਵਰਗੀ ਕੰਪਨੀਆਂ ਨੂੰ ਮਿਲੀਅਨਸ ਆਫ ਡਾਲਰ ਦਾ ਨੁਕਸਾਨ ਵੀ ਜਿਹੜਾ ਝੱਲਣਾ ਪਿਆ, ਕਿਉਂਕਿ ਕੋਈ ਵੀ ਜਿਹੜਾ ਮਰਜ਼ੀ $8 ਦੇ ਕੇ ਤੇ ਆਪਣਾ ਨਾਮ ਬਦਲ ਕੇ ਤੇ ਬਲੂ ਟਿਕ ਜਿਹੜਾ ਉਹ ਲੈ ਸਕਦਾ ਸੀਗਾ। ਤੇ ਹੁਣ ਉਸ ਦੇ ਵਿੱਚ ਇਹਨਾਂ ਨੇ ਕਹਿੰਦੇ ਵੀ ਅਸੀਂ ਸੁਧਾਰ ਕਰ ਰਹੇ ਹਾਂ ਤੇ ਆਉਣ ਵਾਲੇ ਕੁਝ ਦਿਨਾਂ ਬਾਅਦ ਉਹ ਜਿਹੜਾ ਬਲੂ ਟਿਕ ਵੈਰੀਫਿਕੇਸ਼ਨ ਵਾਲਾ ਜਿਹੜਾ ਮੁੱਦਾ ਆ, ਉਹ ਜਿਹੜੀ ਸਬਸਕ੍ਰਿਪਸ਼ਨ ਪਲਾਨ ਆ ਉਸ ਨੂੰ ਮੁੜ ਦੁਬਾਰਾ ਜਿਹੜਾ ਉਹ ਚਾਲੂ ਕਰਨ ਜਾ ਰਹੇ ਹੈਗੇ ਆ। ਸੋ ਲੈਟਸ ਸੀ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹ ਕੀ ਬਣਦਾ ਹੈ। 29 ਨਵੰਬਰ ਤੋਂ ਜਿਹੜਾ ਬਲੂ ਵੈਰੀਫਾਈਡ ਆ ਉਸ ਨੂੰ ਰੀਲਾਂਚ ਜਿਹੜਾ ਆ ਉਹ ਕਰਨ ਜਾ ਰਹੇ ਨੇ। ਜੀ, ਫੈਡਰਲ ਰਿਜ਼ਰਵ ਬੋਰਡ ਜੋ ਉਹਨਾਂ ਦੇ ਪ੍ਰੈਜ਼ੀਡੈਂਟ ਸੈਨ ਫਰਾਂਸਿਸਕੋ ਰੀਜਨ ਦੇ ਹੈਗੇ ਆ, ਉਸਨੇ ਕਿਹਾ ਵੀ ਹਜੇ ਇੰਟਰਸਟ ਰੇਟ ਹੋਰ ਵੱਧ ਸਕਦਾ ਹੈਗਾ। ਸਾਡੇ ਟੇਬਲ ਦੇ ਉੱਤੇ ਇੰਟਰਸਟ ਰੇਟ ਨੂੰ ਪੌਜ਼ ਕਰਨ ਦੇ ਲਈ, ਸਟਾਪ ਕਰਨ ਦੇ ਲਈ ਹਜੇ ਕੋਈ ਗੱਲਬਾਤ ਹੈ ਨਹੀਂ ਹੈਗੀ। ਕਹਿੰਦੇ ਵੀ 5% ਦੇ ਲਾਗੇ ਛਾਗੇ ਜੋ ਇੰਟਰਸਟ ਰੇਟ ਆ ਉਹ 4.75 to 5.25% ਜੋ ਆ ਉਹ ਜਾ ਸਕਦਾ। ਇਹ ਜਿਹੜਾ ਫੈਡਰਲ
ਇੰਟਰਸਟ ਰੇਟ ਆ ਜੋ ਬੈਂਕਾਂ ਨੂੰ ਦਿੰਦਾ। ਬੈਂਕਾਂ ਜਿਹੜੀਆਂ ਸਾਨੂੰ ਚਾਰਜ ਕਰਦੀਆਂ ਉਹ ਤੁਸੀਂ ਹਿਸਾਬ ਲਾ ਲਓ ਵੀ 3-4% ਉਹ ਤੋਂ ਉੱਤੇ ਹੀ ਹੁੰਦਾ। ਸੋ ਇਹ 8-9% ਦੇ ਲਾਗੇ ਜਾਣ ਦੇ ਚਾਂਸ ਹੈਗੇ ਆ। ਕਹਿੰਦੇ ਵੀ 0.75% ਵੀ ਆਉਣ ਵਾਲੀ ਮੀਟਿੰਗ 'ਚ ਉੱਪਰ ਜਾ ਸਕਦਾ ਆ। ਇਹ ਮਿਸਿਸ ਡੈਲੀ ਜੋ ਫੈਡਰਲ ਰਿਜ਼ਰਵ ਬੋਰਡ ਦੀ ਸੈਨ ਫਰਾਂਸਿਸਕੋ ਰੀਜਨ ਦੀ ਜੋ ਹੈਡ ਹੈਗੀ ਆ, ਉਹਨਾਂ ਨੇ ਦੱਸਿਆ ਹੈਗਾ। ਕੰਜ਼ਿਊਮਰ ਪ੍ਰਾਈਸ ਇੰਡੈਕਸ ਲੈਸ ਦੈਨ ਐਕਸਪੈਕਟਡ ਕਹਿੰਦੇ ਵੀ 0.4% ਅਕਤੂਬਰ ਦੇ ਵਿੱਚ ਚੜ ਗਿਆ ਹੈਗਾ, ਜਿਹੜਾ ਕਿ 0.2% ਇਨਕਰੀਜ਼ ਹੈਗਾ। ਸੋ ਹਜੇ ਵੀ ਕੋਈ ਲੱਗ ਨਹੀਂ ਰਿਹਾ ਵੀ ਫੈਡਰਲ ਰਿਜ਼ਰਵ ਬੋਰਡ ਕਿਸੇ ਤਰ੍ਹਾਂ ਦਾ ਸਟਾਪ ਕਰੂਗਾ ਇੰਟਰਸਟ ਰੇਟ ਵਧਾਉਣ ਤੋਂ, ਤੇ ਇਨਫਲੇਸ਼ਨ ਦੇ ਉੱਤੇ ਵੀ ਕੋਈ ਬਾਹਲਾ ਜਿਹੜਾ ਅਸਰ ਨਹੀਂ ਪੈ ਰਿਹਾ। ਸੋ ਆਉਣ ਵਾਲੇ ਜਿਹੜੇ ਮਹੀਨੇ ਆ ਕਾਫੀ ਇਕਨੋਮੀ ਦੇ ਲਈ, ਆਮ ਲੋਕਾਂ ਦੇ ਲਈ ਖਤਰਨਾਕ ਹੋਣਗੇ। ਜੀ ਸੋ ਸਾਰਿਆਂ ਨੂੰ ਹੀ ਸੰਭਲ ਕੇ ਚੱਲਣ ਦੇ ਲਈ ਆਖ ਰਹੇ ਆ। ਦੁਨੀਆ ਦੇ ਸਭ ਤੋਂ ਅਮੀਰ ਲੋਕ ਵੀ ਜਿਹੜੇ ਉਹ ਸਲਾਹਾਂ ਦੇ ਰਹੇ ਆ ਵੀ ਭਾਈ ਬੇਫਜ਼ੂਲ ਖਰਚੇ ਜਿਹੜੇ ਆ ਉਹ ਨਾ ਕਰੋ। ਸਟੂਡੈਂਟ ਲੋਨ ਡੈਟ ਰਿਲੀਫ ਬਾਰੇ ਜਿਹੜੇ ਪੁੱਛ ਰਹੇ ਨੇ, ਉਹਦੇ ਉੱਤੇ ਹਾਲ ਦੀ ਘੜੀ ਅਦਾਲਤ ਨੇ ਜਿਹੜੀ ਆ ਉਹ ਰੋਕ ਲਾਈ ਹੈਗੀ ਆ। ਸੋ ਨਵੀਆਂ ਐਪਲੀਕੇਸ਼ਨਸ ਜਿਹੜੀ ਵਾਈਟ ਹਾਊਸ ਲੈ ਰਿਹਾ ਸੀਗਾ, ਉਹ ਤਾਂ ਅਜੇ ਨਹੀਂ ਲੈ ਰਹੇ। ਤੇ ਉਹਨਾਂ ਨੇ ਹੁਣ 9th ਸਰਕਟ ਕੋਰਟ ਦੇ ਵਿੱਚ ਜਿਹੜਾ ਸੌਰੀ 5th ਸਰਕਟ ਦੇ ਵਿੱਚ ਜਿਹੜਾ ਉਹ ਜਾਣਾ ਆ ਉਸ ਫੈਸਲੇ ਦੇ ਜਿਹੜਾ ਉਲਟ। ਤੇ ਦੇਖੋ ਉੱਥੇ ਉਹਨਾਂ ਨੂੰ ਕੀ ਫੈਸਲਾ ਜਿਹੜਾ ਉਹ ਮਿਲਦਾ ਹੈ। ਪਰ ਹਾਲ ਦੀ ਘੜੀ ਸਟੂਡੈਂਟ ਲੋਨ ਰਿਲੀਫ ਵਾਲਾ ਜਿਹੜਾ ਆ ਉਹ ਰੁਕਿਆ ਪਿਆ। ਇੱਕ ਬੜੀ ਦਿਲਚਸਪ ਇਸ ਦੇ ਵਿੱਚ ਗੱਲ ਆ, ਬਹੁਤ ਸਾਰੇ ਲੋਕ ਨਾ ਸਟੂਡੈਂਟ ਲੋਨ ਨੂੰ ਲੈ ਕੇ ਖਾਸ ਕਰਕੇ ਜਿਹੜੇ ਕਈ ਬਿਜ਼ਨਸ ਵਾਲੇ ਉਹ ਬੜੇ ਉਲਟ ਬੋਲਦੇ ਆ ਜੀ, ਇਹਦੇ ਨਾਲ ਇੱਦਾਂ ਇਹਦੇ ਨਾਲ ਉੱਦਾਂ। ਆਪ ਜਿਹੜੇ ਆ ਉਹ ਲੋਨ ਮਾਫੀ ਦਾ ਉਹਨਾਂ ਨੇ ਫਾਇਦਾ ਲਿਆ। ਇਹਦੇ ਵਿੱਚ ਜਿਹੜਾ ਸਟੂਡੈਂਟ ਲੋਨ ਡੈਟ ਰਿਲੀਫ ਜਿਨ੍ਹਾਂ ਨੇ ਇਸ ਦੇ ਉਲਟ ਜਿਹੜਾ ਕੇਸ ਜਿਨ੍ਹਾਂ ਨੇ ਪਾਇਆ ਸੀਗਾ, ਉਸਦਾ ਆਪਣਾ 40 ਤੋਂ 45 ਹਜ਼ਾਰ ਜਿਹੜਾ ਲੋਨ ਆ ਉਹ ਮਾਫ ਹੋਇਆ ਸੀ, ਬਿਜ਼ਨਸ ਲੋਨ। ਪਰ ਹੁਣ ਇਹ ਚਾਹ ਨਹੀਂ ਰਹੇ ਵੀ ਕਿਸੇ ਹੋਰ ਦੀ ਵੀ ਜਿਹੜੀ ਇਸ ਚੀਜ਼ ਦੇ ਵਿੱਚ ਮਦਦ ਹੋ ਜਾਵੇ। ਸੋ ਇਹ ਜਾਣ ਬੁੱਝ ਕੇ ਇਹ ਚੀਜ਼ਾਂ ਕਈ ਵਾਰੀ ਜਿਹੜੀਆਂ ਉਲਟ ਕਰਨ ਬਾਰੇ ਜਿਹੜਾ ਆ ਉਹ ਦੇਖਦੇ ਆ। ਸੋ ਕਈਆਂ ਨੂੰ ਹੁੰਦਾ ਵੀ ਜਿਹੜਾ ਫਾਇਦਾ ਹੋਵੇ, ਡਾਲਰ ਜਿਹੜੇ ਮਿਲਣ ਸਿਰਫ ਮੈਨੂੰ ਹੀ ਜਿਹੜਾ ਉਹ ਮਿਲੇ। ਸੋ ਉਹ ਚੀਜ਼ ਜਿਹੜੀ ਇਸ ਦੇ ਵਿੱਚ ਦਿਲਚਸਪ ਗੱਲ ਜਿਹੜੀ ਉਹ ਸਾਹਮਣੇ ਜਿਹੜੀ ਉਹ ਆਈ ਹੈਗੀ ਆ। ਹੋਣਾ ਤਾਂ ਕੀ ਹੈ, ਕਿਸੇ ਦਾ 10-20 ਹਜ਼ਾਰ ਡਾਲਰ ਦੇ ਨਾਲ ਕਈਆਂ ਦੇ ਲਈ ਠੀਕ ਆ, ਪਰ ਜਿਨ੍ਹਾਂ ਦੇ ਲੱਖਾਂ ਡਾਲਰਾਂ 'ਚ ਉਹਨਾਂ ਨੂੰ ਜ਼ਿਆਦਾ ਅਸਰ ਤਾਂ ਜਿਹੜਾ ਉਹ ਨਹੀਂ ਹੋਣਾ। ਪਰ ਇਹ ਆ ਵੀ ਹਾਂ, ਕਰਨ ਦੀ ਇੱਕ ਕੋਸ਼ਿਸ਼ ਜਿਹੜੀ ਆ ਉਹ ਚੱਲ ਰਹੀ ਸੀ। ਤੇ ਪਰ ਇਹ ਆ ਵੀ ਇਸ ਚੀਜ਼ ਦੇ ਉਲਟ ਕੇਸ ਜਿਹੜਾ ਹੋ ਗਿਆ। ਬਿਜ਼ਨਸਿਸ ਨੂੰ ਜਦੋਂ ਇੱਦਾਂ ਦੇ ਕੱਟਸ ਮਿਲਦੇ ਆ, ਕੋਈ ਵੀ ਅਦਾਲਤ ਦੇ ਵਿੱਚ ਜਾਂਦਾ ਜਿਹੜਾ ਉਹ ਨਜ਼ਰ ਨਹੀਂ ਆਉਂਦਾ। ਪਰ ਜਦੋਂ ਕਿਤੇ ਆਮ ਲੋਕਾਂ ਦੀ ਗੱਲ ਆਉਂਦੀ ਆ, ਫਿਰ ਡੈਫੀਨੇਟਲੀ ਕੁਛ ਕੁ ਲੋਕ ਉਹ ਅਜਿਹੇ ਮਫਾਦਾਂ ਦੇ ਵਾਲੇ ਜਿਹੜੇ ਹੁੰਦੇ ਆ, ਉਹ ਚੀਜ਼ ਇਸ ਚੀਜ਼ ਦੇ ਉਲਟ ਜਿਹੜੇ ਉਹ ਪੈਂਦੇ ਆ। ਸੋ ਆਪ ਫਾਇਦਾ ਲੈ ਕੇ ਤੇ ਉਸ ਚੀਜ਼ ਦੇ ਉਲਟ ਵੀ ਕਿਸੇ ਹੋਰ ਨੂੰ ਫਾਇਦਾ ਨਾ ਮਿਲੇ, ਉਹ ਵਾਲੇ ਪਾਸੇ ਨੂੰ ਤੁਰੇ ਨੇ। ਸੋ ਇਹ ਚੀਜ਼ ਜਿਹੜੀ ਦੇਖੀ ਗਈ ਆ। ਸਮਾਂ ਵੀ ਆਪਣੇ ਪ੍ਰੋਗਰਾਮ ਦਾ ਜਿਹੜਾ ਸਮਾਪਤ ਆ। ਕ੍ਰਿਪਟੋ ਕਰੰਸੀ ਵਾਲੇ ਇੱਕ ਹੋਰ ਕੰਪਨੀ ਦੇ ਜਿਹੜੇ ਬਾਈਨੈਂਸ ਦੇ ਜਿਹੜੇ CEO ਆ, ਉਹਨਾਂ ਨੇ ਕ੍ਰਿਪਟੋ ਕਰੰਸੀ ਦੇ ਇਨਵੈਸਟਰਸ ਆ ਉਹਨਾਂ ਨੂੰ ਭਰੋਸਾ ਦਿਵਾਉਣ ਦੀ ਕੋਸ਼ਿਸ਼ ਕੀਤੀ ਆ FTX ਦੇ ਜਿਹੜੇ ਫੇਲ ਹੋਣ ਤੋਂ ਬਾਅਦ 'ਚ ਵੀ ਕ੍ਰਿਪਟੋ ਵਿਲ ਬੀ ਫਾਈਨ। ਤੇ ਇੰਡਸਟਰੀ ਰਿਕਵਰੀ ਫੰਡ ਆ ਉਸ ਦੀ ਘੋਸ਼ਣਾ ਵੀ ਜਿਹੜੀ ਉਹਨਾਂ ਨੇ ਕਰ ਦਿੱਤੀ ਆ। ਬਾਈਨੈਂਸ ਵੀ ਇੱਕ ਅਜਿਹੀ ਕੰਪਨੀ ਆ ਜਿਸ ਦੇ ਉੱਤੇ ਕ੍ਰਿਪਟੋ ਕਰੰਸੀ ਦੀ ਜਿਹੜੀ ਟ੍ਰੇਡਿੰਗ ਆ ਉਹ ਹੁੰਦੀ ਆ। ਤੇ ਇਸ ਟਾਈਮ ਉਹ ਸਭ ਤੋਂ ਵੱਡਾ ਜਿਹੜਾ ਲਾਰਜੈਸਟ ਆਨਲਾਈਨ ਐਕਸਚੇਂਜ ਕ੍ਰਿਪਟੋ ਕਰੰਸੀ ਦਾ ਟ੍ਰੇਡਿੰਗ ਦੇ ਲਈ ਇਹ ਕੰਪਨੀ ਹੈਗੀ ਆ ਬਾਈਨੈਂਸ ਕਰਕੇ। ਸੋ ਉਹਨਾਂ ਦੇ ਜਿਹੜੇ CEO ਆ ਚੈਂਗਪੈਂਗ ਜ਼ਾਓ, ਉਹਨਾਂ ਨੇ ਜਿਹੜਾ ਉਹ ਕਿਹਾ ਆ ਵੀ ਕ੍ਰਿਪਟੋ ਕਰੰਸੀ ਰੈਜ਼ਿਲੀਐਂਟ ਰਹੀ ਆ। ਅਜਿਹੇ ਮੌਕਿਆਂ ਦੇ ਉੱਤੇ ਵੀ ਉਹ ਵਧੀਆ ਜਿਹੜੀ ਉਹ ਚੱਲਦੀ ਆ ਰਹੀ ਆ। ਪਰ ਇਹ ਜਿਹੜੀ ਟਰਬੂਲੈਂਸ ਹੈ ਇਸ ਟਾਈਮ ਜਿਹੜਾ ਉਤਾਰ ਚੜਾਵ ਚੱਲ ਰਹੇ ਆ, ਉਸ ਦੇ ਵਿੱਚੋਂ ਇਹ ਉੱਭਰ ਕੇ ਸਾਹਮਣੇ ਜਿਹੜੀ ਉਹ ਆਊਗੀ ਤੇ ਲੌਂਗ ਟਰਮ ਡੈਮੇਜ ਜਿਹੜਾ ਇਸ ਦਾ ਨਹੀਂ ਹੋਊਗਾ। ਓਬਵੀਅਸਲੀ ਹੁਣ ਉਹਨਾਂ ਦੀ ਆਪਣੀ ਕੰਪਨੀ, ਉਹਨਾਂ ਦੇ ਨਿੱਜੀ ਤੇ ਉਹਨਾਂ ਦੇ ਇਨਵੈਸਟਰਸ ਦੇ ਇਸ ਦੇ ਵਿੱਚ ਮਫਾਦ ਜੁੜੇ ਆ। ਸੋ ਉਸ ਦੇ ਵਿੱਚ ਬੈਡ ਤਾਂ ਉਹਨਾਂ ਨੇ ਕੀ ਇਸ ਦੇ ਬਾਰੇ ਜਿਹੜਾ ਉਹ ਬੋਲਣਗੇ। ਜੀ, ਸੋ ਜੈਨਸ ਟ੍ਰੇਡਿੰਗ ਇੱਕ ਕ੍ਰਿਪਟੋ ਫਾਈਨੈਂਸ਼ੀਅਲ ਸਰਵਿਸ ਗਰੁੱਪ ਆ, ਉਹਨਾਂ ਨੇ ਵੀ ਵਿਡਰਾਲ ਜਿਹੜਾ ਆ ਆਪਣਾ ਬੰਦ ਕਰ ਦਿੱਤਾ ਹੈਗਾ ਆ। ਉਹਨਾਂ ਨੇ ਹਾਲਟ ਕਰ ਦਿੱਤੀ ਟ੍ਰੇਡਿੰਗ। ਸੋ ਕ੍ਰਿਪਟੋ ਦੇ ਉੱਤੇ ਵੀ ਕਾਫੀ ਕਹਿਰ ਚੱਲ ਰਿਹਾ ਅੱਜ ਕੱਲ੍ਹ। ਤੇ ਸਾਡਾ ਖਬਰਾਂ ਦਾ ਸਮਾਂ ਸਮਾਪਤੀ ਵਾਲਾ। ਇੱਕ ਵਾਰੀ ਫੇਰ ਦੱਸਦੇ ਜਾਈਏ ਸਰੋਤਿਆਂ ਨੂੰ ਵੀ 3 ਵਜੇ ਤੋਂ ਲੈ ਕੇ 4 ਵਜੇ ਦਾ ਜੋ ਪ੍ਰੋਗਰਾਮ ਹੋਊਗਾ ਉਹ ਜੋ ਬੇਕਰਸਫੀਲਡ ਦੇ ਵਿੱਚ ਇੱਕ ਟਰੱਕਿੰਗ ਕੰਪਨੀ ਨੇ ਬੈਂਕਰਪਸੀ ਫਾਈਲ ਕੀਤੀ ਹੈ। ਜੀ ਬਿਲਕੁਲ। ਸੋ 3 ਤੋਂ 4 ਵਜੇ ਦੇ ਵਿੱਚ ਜਿਹੜਾ ਉਸ ਦੇ ਬਾਰੇ ਆਪਾਂ ਚਰਚਾ ਜਿਹੜੀ ਉਹ ਕਰਨੀ ਆ।
ਤੇ ਸੋ ਅੱਜ ਟਰੱਕਿੰਗ ਦੇ ਨਾਲ ਸੰਬੰਧਿਤ ਗੱਲਾਂ ਬਾਤਾਂ ਜਿਹੜੀਆਂ ਸਾਂਝੀ ਸੱਥ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਹੋਣਗੀਆਂ। ਸੋ ਫਰੀ ਔਨ ਟਰੱਕਿੰਗ ਕੰਪਨੀ ਨੇ ਜੋ ਇਹ ਫੈਸਲਾ ਜਿਹੜਾ ਉੱਥੇ ਉਹ ਲਿਆ ਆ, ਉਸ ਦੇ ਨਾਲ ਕਈ ਲੋਕ ਪ੍ਰਭਾਵਿਤ ਹੋਏ ਨੇ ਕਈ ਤਰੀਕੇ ਦੇ ਨਾਲ। ਕੀ ਆ ਪੂਰਾ ਇਸ ਮਾਮਲੇ ਦੇ ਵਿੱਚ ਕੀ ਪਬਲਿਕ ਇਨਫੋਰਮੇਸ਼ਨ ਆਪਣੇ ਕੋਲ ਮੌਜੂਦ ਆ, ਉਹ ਆਪਾਂ ਆਪਣੇ ਸਰੋਤਿਆਂ ਦੇ ਨਾਲ ਜਿਹੜੀ ਉਹ ਸਾਂਝ ਪਾਵਾਂਗੇ। ਤੇ ਬਾਕੀ ਜਿਹੜੇ ਲੋਕ ਪ੍ਰਭਾਵਿਤ ਵੀ ਹੋਏ ਆ, ਉਹ ਵੀ ਜਿਹੜੇ ਉਸ ਪ੍ਰੋਗਰਾਮ ਦੇ ਵਿੱਚ ਆ ਕੇ 3 ਤੋਂ 4 ਵਜੇ ਦੇ ਵਿੱਚ ਉਹ ਸਾਡੇ ਨਾਲ ਸਾਂਝ ਜਿਹੜੀ ਉਹ ਪਾ ਸਕਦੇ ਆ, ਸ਼ੇਅਰ ਕਰ ਸਕਦੇ ਆ, ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕਰਿਓ। 3 ਤੋਂ 4 ਵਜੇ ਸਾਂਝੀ ਸੱਥ ਦੇ ਵਿੱਚ ਅੱਜ ਉਸ ਦੇ ਉੱਤੇ ਚਰਚਾ ਚੱਲੇਗੀ। ਤੇ ਹੁਣ ਲੈਂਦੇ ਹਾਂ ਜੀ ਇਜਾਜ਼ਤ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਤੁਹਾਨੂੰ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਸਤਿ ਸ੍ਰੀ ਰਹੋ, ਅਕਾਲ। ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।